अस्सलाम वालेकुम। सियाने कहते हैं भी गिट्टा चढ़ाण गई सी ते गोडा कढ़ा के आ गई। भी गिट्टा चढ़ाया ना उन्हें मार के झटका जा ते गिट्टा तो चढ़ गया पर गोडा लै गया। भी बंदा जांदा काम सूत करन वास्ते जे अगला ही खराब हो जाए। बई आ मुंडा गया उत्थे मंडी दे विच ते अपनी बकरी वेच के आया। वो बकरी वेची बेचारे ने 30,000 रुपए दी ते विच 1000 रुपये का नोट ही जाली आ गया। हुण नोट ऐसा देख रहा जी चाचा बूटा बरीकी दे नाल देखिया सारा नोट ना दूए नोटां वर्गा। सिर्फ जिथे आ हुंदा नहीं बाबा बैठा आ दिखाओ जी एक मिनट आ इत्थे 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 जेड़ा आ चिट्टी थां दे उत्ते बाबा बैठा ना ते ओ बाबा विच है नहीं। अल्लाह जाने बाबा इस मुल्क दे हालात देख के चलिया गया नोट छड़ गया ते इत्थे तस्वीर है नहीं इस थां दे उत्ते। बाकी नोट सगवा उदां दे किते कम गया होना कम गया। ते सियाणे कहंदे भी जदों तक लोभी जिंदा ना ठग भुखे नहीं मरदे। बई मंडी दे विच ना रंगा रंग फराड है। जदों भी साडे कोल बैठे साडे भरा बस साहब छुट्टियां होईयां ना जी हुण परदेसी घरां नूं मुड़ रहे हैं। साडा भतीजा बैठा जी तुहाडा की नाम जी की नाम दाऊद। अच्छा दाऊद छुट्टियां आया ईद दियां? हाँ जी। ईद करने वास्ते आया? नहीं ईद उधर ही करेंगे। अच्छा ईद उत्थे ही करनी? हाँ जी इधर मिलने आए थे। अच्छा मिलने आए छुट्टियां होईयां मिलने आए। चलो जी ते दाऊद साहब दे वालिद साहब बैठे जी असीं गल कराने आ तुहाडी। बई गल पता नहीं मैं की कर मंडी की गल हो रही थी ना। हाँ जदों भी साडा कोई मजहबी त्यौहार हुंदा ना जी कोई रोजे होण ईद होवे तां ठगियां शुरू हो जांदियां। साडे भोले भाले ਜਿਹੜੇ ਬੰਦੇ ਆ ਨਾ ਉਹਨਾਂ ਨੂੰ ਲੋਕ ਠੱਗਣਾ ਸ਼ੁਰੂ ਕਰ ਦਿੰਦੇ। ਮੰਡੀ 'ਚ ਹੋਰ ਤਾਂ ਠੱਗੀਆਂ ਬਹੁਤ ਹੁੰਦੀਆਂ ਵੀ ਰੰਗ ਰੋਗਣ ਕਰ ਦਿੰਦੇ ਸਿੰਘ ਭੋਰ ਦਿੰਦੇ ਦੰਦ ਤੋੜ ਦਿੰਦੇ ਬੜਾ ਕੁਝ ਹੁੰਦਾ। ਲੈ ਆਹ ਕਸਰ ਰਹਿ ਗਈ ਸੀ ਨੋਟ ਵੀ ਜਾਲੀ ਚੱਲ ਰਹੇ ਵੀ ਗਰੀਬ ਬੰਦੇ ਆ ਜਿਹੜੇ ਪਿੰਡਾਂ ਦੇ ਵਿਚਾਰੇ ਜਿਨ੍ਹਾਂ ਨੇ ਆ ਜਾ ਕੇ ਡੰਗਰ ਵੇਚ ਕੇ ਗੁਜ਼ਾਰਾ ਕਰਨਾ ਤੇ ਉਹਨਾਂ ਨਾਲ ਵੀ ਆ ਨਵੀਂ ਠੱਗੀ ਚੱਲ ਪਈ ਵੀ ਨੋਟ ਹੀ ਜਾਲੀ ਵੀ ਦੇਤਾ। ਉਹ ਦੱਸਦਾ ਵੀ ਜਿਹੜੀ ਕਾਪੀ ਚੋਂ ਕੱਢਿਆ ਨਾ ਕਾਪੀ ਇਦਾਂ ਬੰਨੀ ਹੋਈ ਉੱਤੇ ਮੋਹਰ ਲੱਗੀ ਹੋਈ ਬੈਂਕ ਦੀ ਮੋਹਰ ਲੱਗੀ ਹੋਈ ਉਹਦੇ ਵਿੱਚੋਂ ਖਿੱਚ ਕੇ ਦੇ ਪੈਸੇ। ਬੰਦੇ ਨੂੰ ਤਸੱਲੀ ਹੋ ਜਾਂਦੀ ਵੀ ਯਾਰ ਬੈਂਕ ਦੀ ਕਾਪੀ ਵਿੱਚ ਪਾਏ ਹੋਏ ਨੇ ਨਾ। ਹਾਂਜੀ ਬਸ ਕਰ ਲਿਆ ਹਿਸਾਬ ਤਾਂ ਬਸ ਕੋਈ ਤਾਂ ਜਗਾੜ ਲਾਇਆ ਨਾ ਜੀ ਉਹਨਾਂ ਨੇ। ਇਹ ਤੇ ਨੋਟ ਦਾ ਨੋਟ ਜ਼ਿਮੀਦਾਰ ਬੱਕਰਿਆਂ ਦੰਦ ਲਾਉਣ ਲੱਗੇ ਕਹਿੰਦੇ ਮੰਡੀਆਂ ਦੇ ਵਿੱਚ ਦੰਦ ਲੱਗੇ ਹੁੰਦੇ ਦੰਦ ਲਾਈ ਜਾਂਦੇ ਜੀ। ਦੰਦ ਲਾਏ ਸਰਦਾਰ ਸਾਹਿਬ ਜ਼ਿਮੀਦਾਰ ਜਿਹੜਾ ਨਾ ਛੋਟਾ ਕਿਸਾਨ ਆ ਉਹ ਡੰਗਰ ਮੰਡੀ ਤਾਂ ਲੈ ਕੇ ਜਾਂਦਾ ਕੋ 2-4 ਹਜ਼ਾਰ ਵੱਧ ਮਹਿੰਗਾ ਵਿਕ ਜਾਂਦਾ। ਠੀਕ ਹੈ ਲੋਕ ਆਏ ਹੁੰਦੇ ਸ਼ੌਕ ਨਾਲ ਲੈ ਲੈਂਦੇ। ਉੱਥੇ ਆ ਕੇ ਉਹਦੇ ਨਾਲ ਆ ਠੱਗੀ ਹੋਣ ਲੱਗ ਜਾਂਦੀ ਆ। ਉਹਨੂੰ ਕਿਰਾਇਆ ਵੀ ਪਿਆ ਤੇ ਵਿੱਚੋਂ ਜਾਲੀ ਨੋਟ ਨਿਕਲਿਆ। ਚਾਚਾ ਬੂਟਿਆ ਅੱਗੇ ਨਾ ਗੱਲ ਕਰਦੇ ਸੀ ਇਹਨੂੰ ਵਿੱਚੋਂ ਕਈ ਸਲਾਹਾਂ ਦੇ ਰਹੇ ਸੀਗੇ ਵੀ ਤੂੰ ਵੀ ਕਿਸੇ ਕਾਪੀ ਚੜਾ ਕੇ ਖਿਲਾ ਦੇਗਾ। ਮੈਂ ਕਹਿੰਦਾ ਤੂੰ ਘਾਟਾ ਖਾ ਲਾ ਕਿਸੇ ਕੋਈ ਤਾਂ ਖਾਵੇ ਵੀ ਇਹਨੂੰ ਕਿਤੇ ਬ੍ਰੇਕ ਲੱਗੇ ਵੀ ਕਿਸੇ ਹੋਰ ਗਰੀਬ ਦਾ ਨੁਕਸਾਨ ਨਾ ਹੋ ਜੇ। ਚਲੋ ਤੇਰਾ 30 ਸੀ ਵਿੱਚੋਂ 1000 ਨਿਕਲਿਆ 29 ਤੇਰਾ ਠੀਕ ਨਿਕਲਿਆ ਤੇ ਜੇ ਕਿਸੇ ਨੇ 6000 ਦੀ ਵੇਚੀ ਹੋਵੇ ਤਾਂ ਫਿਰ ਉਹਦਾ ਦਿਹਾੜੀ ਪੂਰੀ ਨਾ ਖਰਾਬ ਹੋ ਜਾਵੇ। ਬਚਣਾ ਚਾਹੀਦਾ ਬਹਰਹਾਲ ਧਿਆਨ ਨਾਲ ਜੀ। ਹਾਂ ਨੋਟ ਜਦੋਂ ਵੀ ਲਵੋ ਉਹਨੂੰ ਚੈੱਕ ਕਰਕੇ ਲਵੋ ਨਾਲ ਦੇ ਨੂੰ ਵਿਖਾ ਲਓ ਨਾਲ ਦੇ ਨੂੰ ਵਿਖਾ ਲਓ। ਮੈਨੂੰ ਨਹੀਂ ਪਤਾ ਨਾ ਨੋਟ ਦਾ ਵੀ ਅਸਲੀ ਆ ਜਾਂ ਨਕਲੀ ਆ। ਜਿਹੜਾ ਕੋਲ ਖੜਾ ਉਹਨੂੰ ਦਿਖਾ ਲਵਾਂ ਯਾਰ ਆ ਵੇਖੀ ਯਾਰ ਨੋਟ ਅਸਲ। ਹਾਂ ਸਿਆਣੇ ਕਹਿੰਦੇ ਸਲਾਹ ਕੰਧ ਤੋਂ ਵੀ ਲੈ ਲੈਣੀ ਚਾਹੀਦੀ ਆ ਲੇਕਿਨ ਉਹ ਸਲਾਹ ਲੈ ਲੈਣੀ ਚਾਹੀਦੀ ਆ। ਉਹ ਨਹੀਂ ਸਲਾਹ ਲਈ ਇਹਨੇ ਜਿੱਦਾਂ ਪੈਸੇ ਆਇਆ ਸੀ ਫੜੇ ਦਾ ਉਹਦਾ ਜੇਬ 'ਚ ਪਾਏ ਘਰ ਆ ਕੇ ਗਿਣੇ ਤੇ 1000 ਰੁਪਇਆ ਦਾ ਗੱਲ ਹੀ ਨਹੀਂ ਪਿਆ। ਇਦਾਂ ਵੀ ਹੋ ਜਾਂਦੀ। ਹਾਂਜੀ ਇਹ ਵੀ ਹੁਣ ਦੁਕਾਨ ਵਾਲੇ ਨੇ ਇਹਨੂੰ ਦੱਸਿਆ। ਹਾਂਜੀ ਦੁਕਾਨ ਤੇ ਜਦੋਂ ਲੈ ਕੇ ਗਿਆ ਨਾ ਸੌਦਾ ਲਿਆ ਉਹ ਦੁਕਾਨ ਵਾਲੇ ਨੇ ਕੱਢ ਕੇ ਫੜਾਉਣੇ ਕਿਹਾ ਭਾਈ ਆ ਤੇਰਾ 2 ਨੰਬਰ ਨੋਟ ਇਹਨੂੰ ਲੈ ਜਾ। ਉਹ ਦੁਕਾਨ ਵਾਲੇ ਦਾ ਰੋਜ਼ ਦਾ ਕੰਮ ਹੈਗਾ। ਉਹਦਾ ਰੋਜ਼ ਦਾ ਕੰਮ ਉਹ ਤਾਂ ਮਿਹਰਬਾਨੀ ਜੀ ਉਹਦੀ ਦੁਕਾਨ ਵਾਲੇ ਦੀ। ਮੈਂ ਵੀ ਨੋਟ ਦੇਖਿਆ ਮੈਨੂੰ ਤੇ ਨਹੀਂ ਲੱਗਿਆ ਜਾਲੀ। ਦੁਕਾਨ ਵਾਲੇ ਦੀ ਮਿਹਰਬਾਨੀ ਆ ਵੀ ਜਿਹਨੇ ਨੋਟ ਫੜਾਤਾ। ਹਰ ਚੀਜ਼ ਹੈਗੀ ਆ ਬਾਬਾ ਜੀ ਕਹੇਗਾ ਹਾਂਜੀ ਭਾਜੀ ਸ਼ਾਮ ਤੱਕ ਢੀਕ ਲਾ ਜੇ ਆਸ਼ਣ ਬਾਬਾ ਇਹ ਨਾ ਜੀ ਅਸੀਂ ਤੁਹਾਨੂੰ ਮੰਡੀ ਉਹ ਦਿਖਾਉਂਦੇ ਆ ਜਾ ਕੇ। ਅੱਜ ਮੰਡੀ ਦੇ ਵਿੱਚ ਦਿਖਾਉਂਦੇ ਆ ਵੀ ਕੀ ਰੰਗ ਹੋ ਰਿਹਾ। ਇਸ ਟਾਈਮ ਦਿਹਾੜੇ ਰਹਿ ਗਏ 3 ਈਦ ਦੇ ਵਿੱਚ ਹਰ ਥਾਂ ਤੇ ਮੰਡੀ ਲੱਗੀ ਸੜਕਾਂ ਤੇ ਮੰਡੀ ਰੌਣਕਾਂ ਲੱਗੀਆਂ। ਤੁਹਾਨੂੰ ਅੱਜ ਇਹੀ ਦਿਖਾਉਂਦੇ ਆ। ਹਾਂਜੀ ਇਹੀ ਦਿਖਾਉਂਦੇ ਆ ਦਿਖਾਣੀ ਚਾਹੀਦੀ। ਸਪੀਕਰ ਦਾ ਕੀ ਸੂਰਤ ਹਾਲ ਹੈ ਸਪੀਕਰ ਦਿਓ ਜੀ ਸਾਡੇ। ਹਾਂਜੀ ਬਾਈ ਜੀ ਕੀ ਹਾਲ ਚਾਲ ਹੈ ਜੀ? ਅਲਹਮਦੁਲਿਲਾ ਸ਼ੁਕਰ ਜੀ। ਪਰਦੇਸੀ ਵਤਨਾਂ ਨੂੰ ਬਸ ਕੱਲ ਅਚਾਨਕ ਪ੍ਰੋਗਰਾਮ ਬਣਿਆ ਆ। ਦਾਊਦ ਸਾਹਿਬ ਮੈਨੂੰ ਕਹਿਣ ਲੱਗੇ ਵੀ ਚਲੋ ਦਾਦਾਪੁਰ ਨੂੰ ਮਿਲ ਕੇ ਆਈਏ। ਹਾਂ ਈਦ ਤੇ ਕਰਨੀ ਸੀ ਸਾਦਕਾਬਾਦ ਦੀ ਸਾਦਕਾਬਾਦ ਤੇ ਪਰ ਇਹ ਮੈਨੂੰ ਜ਼ਬਰਦਸਤੀ ਲੈ ਹੀ ਆਇਆ।
2 ਦਿਨਾਂ ਵਾਸਤੇ ਨਾ। ਕੱਲ ਪਰਸੋਂ ਆਏ ਆ ਰਾਤ ਨੂੰ ਤੇ ਅੱਜ ਵਾਪਸੀ ਇਨਸ਼ਾਅੱਲਾ ਤਾਲਾ। ਇਹ ਦਾਊਦ ਸਾਹਿਬ ਕਹਿੰਦੇ ਸੀ ਜੀ ਅਸੀਂ ਤੁਹਾਡੀ ਫਿਲਮ ਦੇ ਵਿੱਚ ਆਣਾ। ਮੈਂ ਕਿਹਾ ਜੀ ਫਿਲਮ ਤੁਹਾਡੀ ਆਪਣੀ ਹੈ, ਜਦੋਂ ਮਰਜ਼ੀ ਵਿੱਚ ਆਓ। ਦਾਊਦ ਸਾਹਿਬ ਆਏ ਆ ਜੀ ਤੇ ਇਹ ਸ਼ਾਮਾਂ ਨੂੰ ਲੱਗੂਗੀ, ਦੇਖੋਗੇ। ਅੱਛਾ ਤੂੰ ਸਾਡੀ ਫਿਲਮਾਂ ਦੇਖਦਾ ਕੈਸੀਆਂ ਲੱਗਦੀਆਂ? ਯਾਰ ਜੇ ਮੈਂ ਇੱਕ ਹੁਣ ਗੱਲ ਕਰ ਦੇਵਾਂ, ਜਿੱਦਾਂ ਭਾਈ ਹੁਣ ਨੇ ਆਬਦ ਸਾਹਿਬ ਨੇ ਗੱਲ ਕੀਤੀ ਆ, ਗੁੱਸਾ ਤਾਂ ਨਾ ਕਰੋਗੇ? ਨਹੀਂ ਕੱਟ ਲਾਂਗੇ ਜੇ ਕੋਈ ਐਸੀ ਗੱਲ। ਦਾਊਦ ਦਾ ਹੱਕ ਨਹੀਂ ਸੀ ਬਣਦਾ, ਕਿਉਂਕਿ ਦਾਊਦ ਦੀ ਮਾਂ ਉੱਥੇ, ਦਾਊਦ ਦਾ ਪਿਓ ਉੱਥੇ, ਦਾਊਦ ਦੀਆਂ ਭੈਣਾਂ ਉੱਥੇ, ਇਹਦੇ ਭਰਾ ਉੱਥੇ। ਆਬਦ ਸਾਹਿਬ ਦਾ ਹੱਕ ਬਣਦਾ ਸੀ ਇਹਨਾਂ ਨੂੰ ਖਿੱਚ ਕੇ ਲਿਆਂਦਾ ਵੀ ਮੇਰੇ ਭੈਣਾਂ ਭਰਾ ਸਾਰੇ ਪਿੱਛੇ। ਨਹੀਂ ਉਹ ਇਸ ਤਰ੍ਹਾਂ ਨਾ ਮਤਲਬ ਇਹ ਸੀ ਕਿ ਦੇਖੋ ਅਸੂਲ ਇਹ ਬਣਦਾ ਉਹ ਸੀ ਗੱਲ ਨਾ। ਤੁਹਾਡੀ, ਉਹ ਗੱਲ ਤੁਹਾਡੀ ਬਿਲਕੁਲ ਠੀਕ ਆ। ਹਾਂਜੀ ਗੱਲ ਇਹ ਆ ਵੀ ਈਦ ਤੇ ਉੱਥੇ ਹੀ ਕਰਨੀ ਸੀ। ਹਾਂਜੀ ਈਦ ਉੱਥੇ ਹੀ ਕਰਨੀ ਸੀ, ਕਿਉਂਕਿ ਹੁਣ ਅਸਲ ਦੇ ਵਿੱਚ ਫੈਮਿਲੀ ਹੋ ਗਈ ਹੈ ਵੱਡੀ, ਡੱਫੇ ਫੈਮਿਲੀ ਵੀ ਡਬਲ ਆ। ਹਾਂਜੀ ਫੈਮਿਲੀ ਵੱਡੀ ਹੋ ਗਈ ਆ ਤੇ ਉਹ ਗੱਡੀ ਦੇ ਵਿੱਚ ਪੂਰੇ ਨਹੀਂ ਆਉਂਦੇ ਸਾਰੇ। ਫਿਰ ਉਹ ਈਦ ਉੱਥੇ ਕਰ ਲਈਦੀ ਆ, ਬਾਕੀ ਅੱਗੇ ਪਿੱਛੇ ਬੰਦਾ ਫਿਰ ਆਰਾਮ ਨਾਲ ਆ ਵੀ ਜਾਂਦਾ ਹੈ। ਗਰਮੀ ਬਹੁਤ ਜ਼ਿਆਦਾ ਆ ਇਸ ਕਰਕੇ ਜਿਹੜਾ ਨਾ ਆਬਦ ਸਾਹਿਬ ਉਹ ਫਿਰ ਬੱਚੇ 10 ਹੋ ਜਾਣ ਤੇ ਮਾਂ ਭੁੱਲ ਨਹੀਂ ਜਾਂਦੀ, ਸ਼ਾਮ ਨੂੰ ਨਹੀਂ ਕਹਿੰਦੀ ਮੇਰਾ ਕਿਹੜਾ ਹੈ ਨਹੀਂ ਉਹ ਵਿੱਚ। ਬਿਲਕੁਲ ਤੁਹਾਡੀ ਗੱਲ ਠੀਕ ਆ। ਇਹ ਗੱਲ ਨਹੀਂ ਹੈ ਇਸੇ ਕਰਕੇ ਇਹਨੇ ਕਿਹਾ ਬੱਚੇ ਜ਼ਿਆਦਾ ਹੋ ਜਾਣ ਉਹ ਭੁੱਲ ਜਾਂਦੀ ਮੇਰੇ ਬੱਚੇ ਕਿੰਨੇ ਆ, ਕਿੱਧਰ ਗਏ। ਗੱਲ ਠੀਕ ਆ। ਹਾਂਜੀ ਨਹੀਂ ਇਹਦੇ ਚ ਹੱਕ ਆਬਦ ਸਾਹਿਬ ਦਾ ਬਣਦਾ ਸੀਗਾ, ਦਾਊਦ ਨੂੰ ਖਿੱਚ ਕੇ ਨਹੀਂ ਮੈਂ ਇਹਨਾਂ ਨੂੰ ਇਹ ਗੱਲ ਕਹਿ ਦਿੱਤੀ ਇਹ ਆ। ਇੱਕ ਗੱਲੋਂ ਖੁਸ਼ ਆਇੰਦ ਵੀ ਆ ਕਿ ਅਗਲੀ ਨਸਲ ਉਹ ਨਾਲ ਕਨੈਕਸ਼ਨ ਵੀ ਜੁੜਿਆ। ਤਾਂ ਹੀ ਇਹ ਵੀ ਇੱਕ ਜੁੜੇਗਾ ਅੱਛੀ ਨਾ ਗੱਲ ਜੀ, ਆ ਨਾ। ਤਾਂ ਹੀ ਨਹੀਂ, ਜੁੜ- ਹਾਂ। ਬੱਚੇ ਨੇ ਇੱਕ ਦਾਦੇ ਨਾਲ ਜੁੜਿਆ ਤੇ ਉਹਨੇ ਕਿਹਾ ਨਾ ਕਿ ਜਾਣਾ ਉੱਥੇ। ਦੇਖੋ ਜੀ ਉਹ ਤਾਂ ਉਹਦੀ ਮਿਹਰਬਾਨੀ ਹੈ ਨਾ। ਨਹੀਂ ਉਹ ਇਹਨਾਂ ਦੀ ਮਿਹਰਬਾਨੀ, ਇਹਨਾਂ ਨੇ ਜੋੜਿਆ ਉਹਨਾਂ ਨਾਲ, ਲੈ ਕੇ ਆ ਗਿਆ ਜੋੜਿਆ ਤੇ ਫੇਰ ਨਹੀਂ ਮਿਹਰਬਾਨੀ ਮੇਰੀ ਇੰਨੀ ਆ ਵੀ ਜਿਹੜੇ ਲੈ ਮੇਰੀ ਕੇ ਕੋਸ਼ਿਸ਼ ਆਏ। ਇਹੀ ਹੁੰਦੀ ਆ ਕਿ ਇਹਨਾਂ ਨੂੰ ਇੱਕ ਤੇ ਇਹ ਆ ਕਿ ਜਿਹੜਾ ਕੋਈ ਅੱਲਾ ਦੀ ਰਾਹ 'ਚ ਦੇਣਾ ਦੂਣਾ ਹੋਵੇ ਨਾ, ਇਹਨਾਂ ਦੇ ਹੱਥੋਂ ਦਵਾਵਾਂ ਤਾਂ ਕਿ ਇਹਨਾਂ ਨੂੰ ਆਦਤ ਬਣੇ, ਉਹੀ ਕਹਿਣਾ ਨਾ, ਤਰਬੀਅਤ ਐਸੀ ਹੋਵੇ। ਇਹਨਾਂ ਨੂੰ ਆਦਤ ਬਣੇ। ਫਿਰ ਇਹਨਾਂ ਦਾ ਮਾਸ਼ਾਅੱਲਾ ਲਗਾਓ ਹੈ ਪਿੱਛੇ ਵੀ, ਹਾਂਜੀ ਮਿਲਣ ਵਰਤਨ ਜੇ ਸਾਰਾ ਕੁਝ ਹੈ। ਲੇਕਿਨ ਹੁਣ ਜਿਹੜਾ ਆਣਾ ਐਡ ਹੋਣਾ ਆਣਾ ਨਾ, ਮੈਂ ਕਹਿੰਦਾ ਬਾਬਾ ਬੇਟਾ 2 ਦਿਨਾਂ ਬਾਅਦ ਕੀ ਜਾਣਾ, ਹਾਂ ਨਹੀਂ ਉਹ ਫਿਰ ਕ੍ਰੈਡਿਟ ਪਰ ਉਹ ਕਹਿੰਦਾ ਨਹੀਂ ਕਹਿੰਦਾ ਜੀ ਚੱਲਣਾ ਹੈ, ਦਾਦਾ ਬੂ ਕੋ ਮਿਲ ਕੇ ਆएंगे। ਬੜੀ ਗੱਲ ਹੈ। ਅਸਲ ਪ੍ਰੋਗਰਾਮ ਬਣਾ ਰਿਹਾ ਸੀ ਇਹ ਉਮਰੇ ਤੇ ਜਾਣ ਦਾ ਨਾ, ਕਹਿੰਦਾ ਦਾਦਾ ਨਾਲ ਪ੍ਰੋਗਰਾਮ ਬਣਾ ਕੇ ਆਨੇ ਜਾ ਕੇ ਨਾ। ਬੜੀ ਗੱਲ ਆ ਮਾਂ। ਉਸ ਕਰਕੇ ਸ਼ਾਮ ਨੂੰ ਪ੍ਰੋਗਰਾਮ ਵਾਪਸੀ ਦਾ ਆ। ਦਾਊਦ ਸਾਹਿਬ ਸਾਡੀ ਫਿਲਮਾਂ ਦੇਖਦੇ ਆ, ਦੱਸੋ ਬਸ ਜੀ ਮਜ਼ੇ ਦੀ ਹੁੰਦੀ ਕੀ ਬਾਤ ਹਾਂ ਕੋਲ ਕਰ ਇਹਨੂੰ ਲੱਗੇ ਕਰ। ਸਾਰੀਆਂ ਵੇਖੀਆਂ। ਅੱਜ ਕੱਲ ਤੁਸੀਂ ਉਹ ਲਾਈ ਸੀ ਹੈਵੀ ਰੇਨ ਇਨ ਰੈਮੇਸ਼ਾ ਮਾਈ ਵਿਲੇਜ, ਓਕੇ ਤੁਸੀਂ ਵਲੌਗ। ਹਾਂਜੀ ਪਿਆ ਕੱਲ ਪਿਆ ਜੀ। ਪੰਜਾਬੀ ਦੀ ਗੱਲ ਕਰਨਾ ਫਿਰ ਤੂੰ। ਉਸ ਤੋਂ ਪਹਿਲੇ ਤੁਸੀਂ ਉਹ ਲਾਈ ਸੀ, ਕੀ ਕਹਿੰਦੇ ਆ ਉਹ ਜਿਹੜੇ ਦਲੀਆ ਦੀ ਦੇਗ ਪਕਾਈ ਸੀ। ਦਲੀਏ ਦਾ ਅੱਲਾ ਨੇ ਸੁਣ ਲਈ ਜੀ ਸਾਡੀ, ਮੀਂਹ ਪੈ ਗਿਆ ਦਲੀਏ ਤੇ। ਉਸ ਦਲੀਏ ਦੇ ਨਾ ਜਿਹੜਾ ਦਲੀਏ ਤੇ ਮੀਂਹ ਪਿਆ ਨਾ, ਵੈਸੇ ਇਹ ਬੜਾ ਲੇਟ ਪਿਆ। ਮੈਂ ਦੱਸਦਾ ਤੁਹਾਨੂੰ, ਮੈਂ ਆਪਣੀ ਤੁਹਾਨੂੰ ਮਿਸਾਲ ਦੱਸਦਾ। ਹਾਂਜੀ ਹਾਂਜੀ ਅਸੀਂ ਛੋਟੇ ਹੁੰਦੇ ਸੀਗੇ ਤੇ ਬੜੀ ਗਰਮੀ ਹੋਵੇ ਤੇ ਅਸੀਂ ਕਿਹਾ ਵੀ ਚਲੋ ਇਹ ਡੋਡਾ ਮੰਗਦੇ ਆ। ਹਾਂ ਅਸੀਂ ਕੋਈ 8-10 ਬੱਚੇ ਜਿਹੜੇ ਨਾਲ ਰਲ ਕੇ ਡੋਡਾ ਮੰਗਿਆ। ਤੁਸੀਂ ਯਕੀਨ ਕਰੋ, ਡੋਡਾ ਮੰਗ ਕੇ ਆਏ, ਇੱਕ ਮਾਚਿਸ ਦੀ ਤੀਲੀ ਮਸੀਤੇ ਰੱਖੀ ਹਾਂ ਤੇ ਬਾਕੀ ਦੀ ਜਿਹੜੀ ਉਹ ਫੁੱਲੀਆਂ ਜਾਂ ਜਿਹੜੀ ਚੀਜ਼ ਵੀ ਕੋਈ ਮਿਲਦੀ ਸੀ ਨਾ, ਉਹ ਤੇ ਮਿਲ ਕੇ ਸਾਰਿਆਂ ਨੂੰ ਵੰਡੀ। ਵੰਡਦਿਆਂ ਉਹ ਬਾਰਿਸ਼ ਆਈ। ਯਕੀਨ ਕਰੋ ਬਹੁਤ ਤੇਜ਼ ਬਾਰਿਸ਼ ਆਈ। ਮੈਂ ਇਹਨੂੰ ਦਾਊਦ ਨੂੰ ਵੀ ਦੱਸ ਰਿਹਾ ਸੀ, ਮੈਂ ਕਿਹਾ ਬੇਟਾ ਇਹ ਤੇ ਇਹਨਾਂ ਦਾ ਡੋਡਾ ਨਾ ਬਹੁਤ ਲੇਟ ਬਾਰਿਸ਼ ਲੈ ਕੇ ਆਇਆ ਤੇ ਅਸੀਂ ਤੇ ਜਦੋਂ ਮੰਗਿਆ ਸੀ ਸਾਡੇ ਤਾਂ ਫੌਰਨ ਉੱਤੀ ਨਾ ਬਾਰਿਸ਼ ਹੋ ਜਾਂਦਾ। ਚਲੋ ਫਿਰ ਵੀ ਅਸੀਂ ਬੜੇ ਸ਼ੁਕਰਗੁਜ਼ਾਰ ਹਾਂ ਜੀ, ਸਾਡੇ ਮੀਂਹ ਪੈ ਗਿਆ। ਬੜਾ ਅੱਛਾ ਮੌਸਮ ਆ, ਬੜਾ ਚੰਗਾ, ਬਹੁਤ ਜ਼ਬਰਦਸਤ। ਰਾਤੀ ਵੀ ਅਸੀਂ ਛੱਤ ਤੇ ਸੁੱਤੇ ਆ। ਹਾਂਜੀ ਬਹੁਤ ਜ਼ਬਰਦਸਤ ਮੌਸਮ ਯਾਰ ਵੈਸੇ। ਹਾਂ ਉਹ ਮਸੀਤੇ ਤੀਲੀ ਕਿਉਂ ਰੱਖੀ ਸੀ? ਬਸ ਇੱਕ ਐਵੇਂ ਉਦੋਂ ਬਣਿਆ ਸੀਗਾ ਕਿ ਜੀ ਇੱਕ ਉਦੋਂ ਅਸਲ ਦੇ ਵਿੱਚ ਲਾਈਟਾਂ ਤਾਂ ਹੁੰਦੀਆਂ ਨਹੀਂ ਸੀ, ਬਿਜਲੀਆਂ ਹੁੰਦੀਆਂ ਨਹੀਂ ਸੀਗੀਆਂ, ਦੀਵੇ ਬਲਦੇ ਸੀ। ਇੱਕ ਮਾਚਿਸ ਦੀ ਤੀਲੀ ਲੈ ਕੇ ਉੱਥੇ ਰੱਖ ਦੇਣੀ, ਚਲੋ ਜੀ ਤੀਲੀ ਰਾਤ ਸਾਡਾ ਨੂੰ ਹਿੱਸਾ ਮਸੀਤੇ ਵੀ ਚਲਾ ਗਿਆ। ਹਿੱਸਾ ਮਸਜਿਦ ਵੀ ਚਲਾ ਗਿਆ ਨਾ। ਅੱਛਾ ਉਹ ਅੱਲਾਹ ਤਾਲਾ ਦੀ ਜ਼ਾਤ ਘਰ ਦੇ ਵਿੱਚ ਜਦੋਂ ਹਿੱਸਾ ਗਿਆ ਤੇ ਔਰ ਹਕੀਕਤ ਆ ਹਾਂ ਇਸ ਤਰ੍ਹਾਂ ਬਾਰਿਸ਼ ਆਈ, ਇੰਨੀ ਬਾਰਿਸ਼ ਆਈ ਉਹਨੇ ਕੜਾਕੇ ਕਰਤੇ ਬਾਰਿਸ਼ ਆ ਗਿਆ। ਵਾਹ ਵਾਹ। ਚਲੋ ਜੀ ਚਲੀਏ ਹੁਣ ਮੰਡੀ, ਤੁਹਾਨੂੰ ਮੰਡੀ ਵਿਖਾਣੇ ਆ ਤੇ ਡੰਗਰ ਵਿਖਾਣੇ ਆ, ਉੱਥੇ ਰੌਣਕਾਂ ਵਿਖਾਣੇ ਆ ਵੀ ਕਿੱਦਾਂ ਦੀ ਕੁਰਬਾਨੀ ਦੀ ਈਦ ਦੀ ਤਿਆਰੀਆਂ ਹੋ ਰਹੀਆਂ। ਦੱਬੋ ਜੀ ਬਟਨ। ਅਸਲਾਮ ਵਾਲੇਕੁਮ। ਸਿਆਣੇ ਕਹਿੰਦੇ ਆ ਜੇ ਯਾਰੀ ਊਠਾਂ ਵਾਲਿਆਂ ਨਾਲ ਹੋਵੇ ਨਾ, ਫਿਰ ਬੂਹੇ ਨੀਵੇਂ ਨਹੀਂ ਰੱਖੀ ਦੇ। ਅੱਜ ਉਹ ਤੁਹਾਨੂੰ ਉੱਚੇ ਕੱਦਾਂ ਵਾਲੇ ਊਠ ਦਿਖਾਉਣ ਵਾਸਤੇ ਪਹੁੰਚੇ ਆ। ਅਸੀਂ ਨਿਕਲੇ ਸੀ ਘਰੋਂ, ਕਹਿੰਦੇ ਵੀ ਕੁਰਬਾਨੀ ਦੇ 3 ਦਿਨ ਰਹਿ ਗਏ, ਵੀ ਤੁਹਾਨੂੰ ਵਨ ਸਵੰਨੀਆਂ ਮੰਡੀਆਂ ਦਿਖਾਈਏ, ਕੋਈ ਵਨ ਸਵੰਨੇ ਤੁਹਾਨੂੰ ਜਾਨਵਰ ਦਿਖਾਈਏ, ਸ਼ੌਕ ਕਰਾਈਏ। ਰਾਹ ਜਾਂਦਿਆਂ ਸਾਨੂੰ ਲੱਭੀ ਊਠਾਂ ਦੀ ਮੰਡੀ। ਊਠਾਂ ਦੀ ਮੰਡੀ ਦੇ ਵਿੱਚ ਨਾ ਇੱਕ ਵਾਰੀ ਤਾਂ ਬੰਦਾ ਦਾ ਰੂਹ ਰਾਜ਼ੀ ਹੋ ਜਾਂਦਾ ਦੇਖ ਕੇ। ਐਸੇ ਸੋਹਣੇ ਜਾਨਵਰ ਆਏ ਹੋਏ, ਕੱਦਾਂ ਕਾਠਾਂ ਵਾਲੇ, ਮੋਟੇ ਤਾਜ਼ੇ, ਜਿੱਦਾਂ ਤੁਸੀਂ ਸਾਡੇ ਮਗਰ ਦੇਖ ਰਹੇ ਆ, ਸਜਾਵਟਾਂ ਕੀਤੀਆਂ ਹੋਈਆਂ। ਉਹ ਤੁਹਾਨੂੰ ਸਾਰਾ ਫਿਰ ਫੇਰ ਟੁਰ ਕੇ ਵਿਖਾਉਂਦੇ ਆ ਵੀ ਇਸ ਟਾਈਮ ਕੀ ਸੂਰਤ ਹਾਲ ਆ। ਇਦਾਂ ਦਿਖਾ ਉੱਠ ਕਿੰਨੇ ਆ, ਜਿੱਥੇ ਤੱਕ ਨਿਗਾਹ ਜਾਰੀ ਆ ਨਾ ਜੀ, ਡਾਚੀਆਂ ਹੀ ਡਾਚੀਆਂ। ਹਾਂ ਇਹ ਜਹਾਜ਼ ਆ ਜੀ, ਇਹ ਸਹਿਰਾ ਦੇ। ਤੁਸੀਂ ਅੱਛਾ ਇੱਧਰ। ਅਸਲਾਮ ਵਾਲੇਕੁਮ ਜੀ। ਅਸੀਂ ਆਪਣਾ ਨਾਲ ਤੁਹਾਡੀ ਗੱਲਬਾਤ ਵੀ ਕਰਾਵਾਂਗੇ ਕਿ ਆਪਣੇ ਭਰਾਵਾਂ ਨਾਲ ਜਿਹੜੇ ਇੱਥੇ ਡਾਚੀਆਂ ਲੈ ਕੇ ਆਏ। ਕੀ ਨਾਮ ਆ ਜੀ ਤੁਹਾਡਾ? ਉਮਰ ਦਰਾਜ ਜੀ। ਉਮਰ ਦਰਾਜ ਸਾਹਿਬ ਆਪਣਾ ਹੀ ਡਾਚੀ ਹੈ? ਨਹੀਂ ਜੀ ਊਂਠ ਹੈਗਾ ਆਪਣਾ ਜੀ।
ਅੱਛਾ ਓਠਾ, ਇਹ ਆਪਣਾ ਓਠਾ। ਤੇ ਇਹ ਤੁਸੀਂ ਕਿਹੜੀ ਜਗ੍ਹਾ ਤੋਂ ਆਏ ਆ? ਅਸੀਂ ਜੀ 99 ਸਿੱਖ ਸਾਥ 99 ਸਿੱਖ ਸਾਹਿਬ, ਇਧਰ ਆਏ। ਇਹ ਕਿੰਨੇ ਪੈਸੇ ਮੰਗ ਰਹੇ ਇਹਦੇ? ਇਹਦਾ ਜੀ 9.5 ਲੱਖ ਰੁਪਏ 9.5 ਲੱਖ ਜੀ। ਜੀ। ਅੱਛਾ, ਅੱਲਾ ਤੇਰੀ ਰੋਜ਼ੀ 'ਚ ਬਰਕਤ ਪਾਵੇ। ਆਮੀਨ। ਤੇ ਇਹ ਵਜ਼ਨ ਦੇ ਹਿਸਾਬ ਨਾਲ ਕਿੰਨਾ ਹੋਣਾ? ਵਜ਼ਨ ਦੇ ਹਿਸਾਬ ਨਾਲ ਹੋ ਜਾਣਾ ਜੀ 10-12 ਮਣ। 10-12 ਮਣ, ਮਾਸ਼ਾਅੱਲਾ। ਤੇ ਇਸ ਟਾਈਮ ਕਿੰਨੀ ਉਮਰ ਹੋਣੀ ਹੈ ਤੁਹਾਡੀ ਦੀ? ਇਹਦੀ ਉਮਰ ਹੈਗੀ ਜੀ 5 ਸਾਲ ਹੋ ਗਈ। 5 ਸਾਲ ਉਮਰ ਆ, ਹਾਂਜੀ। ਮਾਸ਼ਾਅੱਲਾ ਸੋਹਣਾ। ਤੇ ਆ ਡਿਜ਼ਾਈਨ ਡਿਜ਼ਾਈਨ ਕਿੱਥੋਂ ਪਵਾਇਆ? ਇਹ ਜੀ ਡਿਜ਼ਾਈਨ ਆਪ ਹੀ ਪਾਇਆ ਸੀ ਹਾਂਜੀ, ਤੁਸੀਂ ਕੋਈ ਗੱਲ ਕਰੋਗੇ ਜੀ? ਕੋਈ ਗੱਲਬਾਤ? ਇਹਨਾਂ ਨੇ। ਹਾਂ, ਜੁੰਦਾ ਵਾਸਤਾ, ਜੁੰਦਾ ਵਾਸਤਾ। ਇਹ ਹਾਰ ਸ਼ਿੰਗਾਰ ਅਸੀਂ ਆਪ। ਹਾਂ, ਸੋਹਣਾ ਲੱਗਦਾ, ਸੋਹਣਾ ਲੱਗਦਾ। ਇਹ ਨਕੇਲ ਅੱਛਾ ਪਾਈ ਹੋਈ। ਹਾਂਜੀ। ਇਹ ਆਰ ਪਾਰ ਹੁੰਦੀ ਹੈ ਕਿ ਇੱਕ ਹਾਂਜੀ ਆਰ ਪਾਸੇ? ਪਾਰ। ਨਹੀਂ ਇੱਕ ਪਾਸੇ। ਅੱਛਾ, ਇੱਕ ਪਾਸੇ ਨੱਕ ਦੇ ਪਾਈ ਹੁੰਦੀ। ਹਾਂਜੀ। ਵੇਖ ਲਓ ਜੀ, ਇਹ ਐਡੀ ਵੱਡਾ ਊਂਠ ਹੁੰਦਾ ਇਹ, ਤੇ ਇੰਨੀ ਤਾਕਤ ਵਾਲਾ ਜਾਨਵਰ ਆ, ਤੇ ਇੱਕ ਨੱਕ ਦੇ ਵਿੱਚ ਨਾ ਆ ਲੱਕੜ ਦੀ, ਇਹਨੂੰ ਕੀ ਸਾਦੇ, ਨਕੇਲ। ਨਕੇਲ ਪਾਈ ਹੁੰਦੀ ਆ, ਤੇ ਉਸ ਨਕੇਲ ਦੇ ਉੱਤੇ ਬੰਦਾ ਇਹਨੂੰ ਨਚਾ ਦਿੰਦਾ। ਹਾਂ, ਐਡੇ ਵੱਡੇ ਊਂਠ। ਬੰਦਾ ਬੜੀ ਸ਼ੈ ਆ ਭਾਈ, ਬੰਦੇ ਨੇ ਹਰ ਸ਼ੈ ਨੂੰ ਕਾਬੂ ਕੀਤਾ ਹੈ, ਇਹ ਕਿਸੇ ਦੇ ਕਾਬੂ ਨਹੀਂ ਆ। ਅੱਛਾ ਜੀ, ਅਸੀਂ ਹੋਰ ਵੀ ਜਾਨਵਰ ਦਿਖਾਉਂਦੇ ਆ। ਮਿਹਰਬਾਨੀ ਜੀ, ਜੁੰਦੇ ਵਸਦੇ ਰਹੋ। ਕੀ ਨਾਂ ਜੀ ਤੁਹਾਡਾ? ਮੇਰਾ ਨਾਮ ਮੁਹੰਮਦ ਨਵਾਜ਼। ਨਵਾਜ਼ ਸਾਹਿਬ, ਆਪਣਾ ਊਂਠ ਆ ਜੀ ਇਹ? ਹਾਂਜੀ। ਅੱਛਾ, ਕਿਹੜੀ ਥਾਂ ਤੋਂ ਆਏ? ਆਪਣਾ ਹੜਪਾ ਸ਼ਹਿਰ। ਅੱਛਾ, ਕਿੰਨੇ ਪੈਸੇ ਜੀ? ਰੁਪਈਆ ਤਾਂ 10 ਲੱਖ ਮੰਗ ਰਹੇ ਆ। ਅੱਛਾ, ਅੱਲਾ ਤੈਨੂੰ ਰੋਜ਼ੀ ਦੇਵੇ ਜੀ। ਤੇ ਉਮਰ ਕਿੰਨੀ ਹੈ? 9.5 ਲੱਖ ਦਾ। ਉਮਰ 5 ਸਾਲ ਪੂਰੇ। 5 ਸਾਲ ਪੂਰੇ। ਉਹ ਯਾਰ ਆਪੋ ਆਪਣੀ ਸਮਝ। ਉਹ ਤਾਂ ਆਪਣੀ ਆਪਣੀ ਸਮਝ ਆ, ਉਹ ਮੰਗਣੇ ਤਾਂ ਚਾਹੀਦੇ ਆ ਨਾ, ਅਗਲਾ ਜਿੰਨੇ ਦੇਵੇ। ਅੱਛਾ, ਇਹ ਵੀ ਦੋਂਦਾ ਚੋਗਾ ਹੁੰਦਾ ਜਿਵੇਂ ਡੰਗਰਾ ਹੁੰਦੇ? ਹਾਂਜੀ ਹਾਂਜੀ। ਅੱਛਾ, ਇਹ ਕਿੰਨਾ ਕੁ ਵਜ਼ਨ ਹੋਣਾ ਇਹਦਾ? ਉਹਨੇ ਧੌਣਾ 8 ਮਣ ਧੌਣਾ 8 8 ਮਣ। ਅੱਛਾ, ਨਵਾਜ਼ ਸਾਹਿਬ ਬੜੀ ਮਿਹਰਬਾਨੀ, ਬਹੁਤ ਚੰਗਾ ਲੱਗਾ ਤੁਹਾਨੂੰ ਮਿਲ ਕੇ। ਇਸ ਟਾਈਮ ਕੀ ਸੂਰਤ ਹਾਲ ਆ ਜੀ ਮੰਡੀ ਦੀ? ਸੂਰਤ ਹਾਲ ਠੀਕ ਜਾ ਰਹੀ ਮੰਡੀ ਦੀ। ਅੱਛਾ, ਠੀਕ ਹੈ। ਹੈ ਵੀ ਹੈ, ਵਿਕੇ ਵੀ ਆ। ਵਿਕੇ ਹੀ ਆ, ਬੜੇ ਵਿਕੇ ਆ। 13 ਲੱਖ 14 ਲੱਖ ਦੇ ਉੱਠ ਵਿਕੇ। ਹਾਂ, ਉਹ ਡੇਰਾ ਡੰਡਾ ਬਣਾਇਆ ਜੀ ਉਹਨਾਂ ਨੇ। ਉਹ ਤਾਂ ਸਾਂਝ ਚੈੱਕ ਕਰ ਜ਼ਰਾ ਇੱਧਰ, ਰੋਟੀ ਖਾਈ ਜਾ ਰਹੀ ਹੈ ਦੁਪਹਿਰ ਤੱਕ। ਬੱਚੇ ਹੁਣ ਲੈਣ ਆਏ ਮੈਂ ਕਰ। ਹੈ ਤੁਸੀਂ ਲੈਣ ਵਾਸਤੇ ਆਏ ਆ ਜੀ? ਅਸੀਂ ਵੀ ਲੱਕੜ ਵੇਚਣ ਵਾਲੇ ਵੀ ਤੇ ਲੈਣ ਵਾਲੇ ਵੀ। ਅੱਛਾ ਅੱਛਾ ਅੱਛਾ, ਵਿੱਚੇ ਹੀ। ਵਿੱਚ ਹੀ। ਆਇਆ ਛੋੜਦਾ ਸੌਦਾ ਹੋਣ ਲੱਗਾ। ਇਹ ਜੀ, ਇਹ ਸੌਦਾ ਕਰਨ ਲੱਗੇ ਆ ਸੂਟ ਦਾ? ਹਾਂ, ਸੌਦਾ ਇਹ ਸੂਟ ਦਾ ਕਰਨ ਲੱਗੇ ਆ? ਨਹੀਂ, ਇਹ ਤਾਂ ਮਾਲਕ ਚੋਰੀ ਫੇਰੀ ਵੰਦੇ ਨੇ, ਸਿਰਫ ਸ਼ਮਸੀਅਤ ਹੋ ਰਹਾ ਹੈ ਬੰਦਾ ਵੇਖ। ਅੱਛਾ ਅੱਛਾ, ਤੂੰ ਵੇਖ ਆ, ਮਗਰ ਮਾਲ ਖਾਦਾ ਹੈ ਸਾਰਾ। ਹਾਂ, ਉਹ ਕੋ ਆਪਣੀ ਸਲਾਹ ਕਰਦੇ। ਹੁੱਕੀ ਵੇਖ ਕਿੱਡੀ ਸੋਹਣੀ ਮੰਡੀ, ਨਿੱਕੀ ਜੀ ਹੁੱਕੀ ਆ, ਸਜਾਵਟ ਕੀਤੀ ਹੈ। ਹਾਂ, ਕਿਹੜੀ ਥਾਂ ਤੋਂ ਆਏ ਜੀ? ਅਸੀਂ ਬਹਾਵਾ ਨਗਰ ਦੇ ਔਰ ਚੌਕ ਮਰਲੇ ਚ पंचक से उतरा जो हाँ से उतरा ਕਬੂਲੇ ਦੇ ਕੋਲ हाँ जी हाँ जी कबूल ਕਬੂਲ। ਮਰਲਾ। हाँ जी हाँ जी ਤੇ ਕਾਦੇ ਤੇ ਲੱਦ ਕੇ ਲਿਆਂਦੇ? टोर ते ਊਂਠੋਂ ਤੋਂ ਟੁਰ ਕੇ ਲਿਆਏ? हाँ जी हाँ जी टोर ਕਿੰਨੇ ते। ਦਿਨਾਂ 'ਚ ਪਹੁੰਚੇ? एक रात रहा है बस। ਅੱਛਾ, ਮਾਸ਼ਾਅੱਲਾ। ਤੇ ਕਿਵੇਂ ਇੱਥੇ ਗਾਹ ਗੂਹ ਕਿਵੇਂ ਆ? ਕੰਮ ਤੇਜ਼ ਜਾਂ ਠੰਡਾ ਕਿਦਾਂ? हाले तो कोई नहीं पूछता पे आई। ਅੱਛਾ, हाँ कल मुड़ के कि तेजी आ ही जावे था। ਹਾਂ, 3 ਦਿਨ ਰਹਿ ਗਏ, ਤੇਜ਼ੀ ਆਊਗੀ। हाँ तेजी अच्छा, तब से हाँ, तेज उम्मीद दिन। बड़ी है बे तेजी अब से। ਆਊਗੀ, ਅਜੇ ਤਾਂ ਇਹ ਵਿਕ ਜਣੇ ਸਾਰੇ, ਅੱਲਾ ਕਰੇ। हाँ जी हाँ जी ਹਾਂ, ਇੱਕ ਖੈਰੀ ਸਲਾਮਤੀ ਵਿਕ ਜਣੇ, ਹਜੇ 3 ਦਿਨ ਪਏ ਆ। ਜਿਹੜੇ ਬੰਦਿਆਂ ਨੇ 3 ਦਿਨ ਬੰਨਣੇ ਕਿੱਥੇ ਆ? हाँ जी हाँ जी यही ਬੰਦੇ ਕਹਿੰਦੇ ਆ ਅਸੀਂ ਦਿਹਾੜੀ ਪਹਿਲਾਂ ਲਈਏ, हाँ हाँ ਟਾਈਮ ਦੀ ਟਾਈਮ ਲਈਏ। सही सही। ਇਹ ਸਾਰੀ ਟੀਮ ਉਹ ਤੋਂ ਬਾਵਲ ਨਗਰ ਤੋਂ? हाँ जी हाँ जी ਅੱਛਾ, ਉੱਥੇ ਊਂਠ ਵਾਵਾ ਰੱਖੇ ਹੋਏ ਦੁਨੀਆ ਨੇ, और बड़े उठ रखे। ਚਰਾਂਦੇ ਚਰੁੰਦੇ हाँ ਹੈ? जी हाँ जी ਅੱਛਾ, ਚਲੋ ਅੱਲਾ ਦੀ ਜ਼ਾਤ ਤੁਹਾਨੂੰ ਰੋਜ਼ੀ ਦੇਵੇ। आमीन। ਹਾਂ, ਮਿਹਰਬਾਨੀ। ਆਓ ਜੀ, ਹੋਰ ਦਿਖਾਈਏ। ਹੈ, ਉਹ ਬੰਦੇ ਰੋਟੀ ਖਾ ਰਹੇ, ਇਹਨਾਂ ਦਾ ਊਂਠ ਵੇਚ ਗਿਆ ਹੁਣ। ਹਾਂ, ਆ ਡਿਜ਼ਾਈਨ ਬੜੇ ਸੋਹਣੇ ਸੋਹਣੇ ਬਣੇ ਹੋਏ ਆ। ਡਿਜ਼ਾਈਨਾਂ ਦਾ ਪੁੱਛਦੇ ਹਾਂ ਜੀ, ਉਸਮਾਨ ਸਾਹਿਬ, ਇਹ ਪੁੱਛਦੇ ਹਾਂ ਕਿਸੇ ਨੂੰ, ਤਸੱਲੀ ਨਾਲ ਪੁੱਛਦੇ ਹਾਂ ਵੀ ਕਿਵੇਂ ਬਣਾਏ ਡਿਜ਼ਾਈਨ। ਕਈ ਥਾਂ ਤੇ ਤਾਂ ਰੰਗ ਲੱਗਾ ਹੋਇਆ,
ਹਾਂ ਤੇ ਕਈ ਥਾਂ ਦੇ ਉੱਤੇ ਮਸ਼ੀਨ ਨਾਲ ਬਣਾਇਆ। ਇਹ ਮੈਂ ਕਰੀ ਦੇਖੇ ਸੀ ਇਹ ਬਣਾਉਂਦੇ ਅੱਛਾ ਜੀ। ਉਹ ਕੈਂਚੀਆਂ ਨਾਲ ਬਹੁਤ ਬਰੀਕੀ ਦਾ ਡਿਜ਼ਾਈਨ ਬਣਾਉਂਦੇ ਆ, ਕਟਿੰਗ ਕਰ ਕਰ। ਆਹੋ ਮਸ਼ੀਨਾਂ ਨਾਲ ਵੀ ਨਹੀਂ, ਕੈਂਚੀਆਂ ਨਾਲ ਹੀ ਬਣਾਈ ਜਾਂਦੀ ਹੈ। अस्सलाम वालेकुम जी। ਇਹ ਦੁਪਹਿਰ ਦੀ ਰੋਟੀ ਖਾ ਹੋ ਰਿਹਾ ਜੀ? ਆਜੋ ਭਾਈ ਸਾਹਿਬ ਖਾ ਲਓ ਰੋਟੀ। ਅੱਛਾ ਜੀ, ਜਿਉਂਦੇ ਵਾਸਤੇ ਰਹੋ ਜੀ। ਇਹ ਰੋਟੀ ਹੋਟਲ ਤੋਂ ਲਈ ਹੈ? ਨਹੀਂ ਇਹ ਕਰੂ ਆ। ਅੱਛਾ ਤੁਸੀਂ ਇਸ ਇਲਾਕੇ ਦੇ ਹੀ ਹੈ? ਨਹੀਂ ਨਹੀਂ ਅਸੀਂ ਪਾਰ ਕਿੱਥੇ? ਕਿਲਿਆਂ ਵਾਲਾ। ਸਾਡੇ ਇਲਾਕੇ ਦੇ ਲਓ ਜੀ, ਸਾਡੇ ਇਲਾਕੇ ਦੇ ਆਏ ਜੀ ਬੰਦੇ। ਅਸੀਂ ਰਹਿਮੇ ਸ਼ਾਹ ਦੇ ਹਾਂ। ਰਹਿਮੇ ਸ਼ਾਹ ਦੇ। ਅੱਛਾ ਹਾਂ ਬੰਦੇ ਨੇ ਫੱਦੋ ਪੈਲੇ। ਮੈਂ ਇਹਦੇ ਨਾਲ ਕਰਨਾ। अस्सलाम वालेकुम। ਕੀ ਨਾਮ ਆ ਜੀ ਤੁਹਾਡਾ? ਯਾਸਿਨ। ਯਾਸਿਨ ਪੁਰਬਾਣਾ? ਹਾਂਜੀ। ਹਾਂ ਉਹ ਪੁਰਬਾਣਿਆਂ ਦਾ ਸ਼ਹਿਰ ਹੈ ਜੀ, ਕਿਲਿਆਂ ਵਾਲਾ ਤਾਰੀਖੀ ਸ਼ਹਿਰ ਹੈ, ਬੜਾ ਸੋਹਣਾ ਸ਼ਹਿਰ ਹੈ। ਅੱਛਾ ਦੱਸੋ ਕੀ ਸੂਰਤ ਹਾਲ ਚੱਲ ਰਹੀ ਹੈ ਮੰਡੀ ਦੀ ਤੇ ਕੀ ਇੱਥੇ? ਬੜੀ ਚੰਗੀ ਕਿੰਨੇ ਊਂਠ ਲੈ ਕੇ ਆਏ ਆ? ਉਹ ਸਾਡੇ ਕੋਲ ਹੈ 8 8 ਕਿੱਥੇ ਬੈਠੇ ਆ? ਆਏ ਬੈਠੇ ਇਹ ਜਿਹੜੇ ਡਿਜ਼ਾਈਨ ਪਾਏ ਆ ਕਿਵੇਂ ਪਾਏ ਇਹਨਾਂ ਤੇ? ਕਈਆਂ ਨਾ। ਕੈਂਚੀਆਂ ਨਾ ਹਾਂ। ਆਪ ਪੜਨੇ? ਹਾਂ ਅੱਛਾ ਕੋਈ ਵੇਖਿਆ ਵੀ ਆ ਊਂਠ ਕੋਈ? ਨਹੀਂ ਹਾਲੇ ਕੋਈ ਨਹੀਂ। ਅੱਛਾ ਚਲੋ ਅੱਲਾ ਕਰੇ ਵੇਖੀ ਜਾਊਗਾ। ਤੇ ਟੋਰ ਕੇ ਲਿਆਂਦੇ ਹੋਣੇ ਇੱਥੇ ਉੱਤੇ ਚੜ ਕੇ? ਨਹੀਂ ਨਹੀਂ ਜਿਵੇਂ ਆਦਾ ਟੋਰਾ ਬਣਦਾ ਗਿਆ ਕਿਤੇ ਉੱਤੇ ਚੜ ਗਿਆ ਕਿਤੇ? ਜਿਵੇਂ ਅਮਣਾ ਜੂਹਾ। ਹਾਂ ਰੇੜਾ ਜੋ ਹੈ ਨਾ ਕੋ। ਤੇ ਕੀ ਰੇਟ ਰੂਟ ਕਿਵੇਂ ਆ? ਚੰਗਾ ਕੋਈ 20 ਲੱਖ ਜਿਵੇਂ ਮਾਰ ਦੇ ਮਤਲਬ 10 ਵੀ ਹੈ 20 ਲੱਖ ਅੱਛਾ ਆਓ ਜੀ ਤੁਹਾਨੂੰ 20 ਲੱਖ ਵਾਲਾ ਊਂਠ ਦਿਖਾਈਏ ਜਿਹਦਾ 20 ਲੱਖ ਮੰਗਦੇ ਆ। ਹਾਂਜੀ ਨੇ ਊਂਠ ਹੈ ਤਾਂ ਭਾਰੇ ਆ, ਭਾਰੇ ਊਂਠ ਵੱਡੇ ਊਂਠ ਆ। ਇਹ ਗੱਲ ਤਾਂ ਹੈ ਜੇ ਉਹ 10 ਲੱਖ ਦੇ ਸੀ ਨਾ ਤੇ ਇਹ ਫਿਰ ਭਾਈ 20 ਲੱਖ ਦੀ ਜੋੜੀ ਆ। 20 ਲੱਖ ਦਾ ਇੱਕ ਹਾਂ ਕੱਦ ਵੀ ਬੜਾ ਊਂਠ ਦਾ। ਖੜਾ ਕਰੋ ਤਾਂ ਕੈਂਚੀਆਂ ਦੇ ਨਾਲ ਆ ਡਿਜ਼ਾਈਨ ਜਿਹੜਾ ਨਾ ਫੁੱਲ ਬੂਟੇ ਬਣੇ ਹੋਏ ਕੈਂਚੀਆਂ ਦੇ ਨਾਲ। ਮਾਸ਼ਾਅੱਲਾ ਮਾਸ਼ਾਅੱਲਾ ਮਾਸ਼ਾਅੱਲਾ। ਨਹੀਂ ਇਹ ਹੈਗਾ ਜੀ 20 ਦਾ, ਇਹ 20 ਦਾ ਹੀ ਆ। ਅੱਗੋਂ ਹਾਂ ਅੱਗੋਂ ਦਿਖਾ। ਸਾਹਿਬ ਇਹਦੇ ਬਰਾਬਰ ਕਿਸੇ ਤਰ੍ਹਾਂ ਖਲੋ ਸਕਦੇ ਤੁਸੀਂ? ਹਾਂਜੀ ਬਰਾਬਰ ਖਲੋ ਸਕਦੇ ਇਹਦੇ ਕੋਲ ਜਾ ਕੇ ਦੇਖੋ ਨਾ, ਲੋਕਾਂ ਨੂੰ ਕੈਮਰੇ 'ਚ ਪਤਾ ਤਾਂ ਲੱਗੇ ਕੱਦ ਕਿੰਨਾ ਉਹਦਾ। ਕੋਲ ਬਰਾਬਰ ਖਲੋਵੋ। ਨਹੀਂ ਬਰਾਬਰ ਹਾਂ ਲੈ ਲਓ ਜੀ ਹੁਣ ਪਤਾ ਲੱਗ ਰਿਹਾ। ਮਾਸ਼ਾਅੱਲਾ ਕੱਦ ਵਾਲਾ ਊਂਠ ਆ। ਏਡੇ ਕੱਦ ਵਾਲਾ ਊਂਠ ਮੈਂ ਨਹੀਂ ਕਦੀ ਜ਼ਿੰਦਗੀ 'ਚ ਦੇਖਿਆ। ਹਾਂਜੀ ਬੜਾ ਸੋਹਣਾ। ਅੱਗੋਂ ਸੀਨਾ ਦਿਖਾ ਊਂਠ ਦਾ, ਸੀਨਾ ਦਿਖਾ। ਹਾਂ ਇਹਦੀ ਉਮਰ ਕਿੰਨੀ ਕੁ ਹੋਣੀ ਜੀ? 6-7 ਸਾਲ ਸਾਲ ਦਾ। ਇਹ ਵਜ਼ਨ ਦਾ ਕੋਈ ਹੈ ਅੰਦਾਜ਼ਾ ਕੋਈ ਨਹੀਂ? 18 ਮਣ ਦਾ ਤਾਂ ਹੋਣਾ। 18 ਤੋਂ ਵੱਧ 40-50 ਮਣ ਦੇ ਨੇੜੇ। ਠੀਕ ਆ ਚੰਗਾ ਹੈਵੀ ਹੈ। ਹਾਂ ਸੋਹਣਾ ਊਂਠ ਆ ਮਾਸ਼ਾਅੱਲਾ। ਅੱਲਾਹ ਤਾਲਾ ਜੀ ਇਹਨੂੰ ਖੈਰੀ ਸਲਾਮਤੀ ਤੁਹਾਨੂੰ ਰੋਜ਼ੀ ਦੇਵੇ ਹੈ, ਖੈਰੀ ਸਲਾਮਤੀ ਵਕਾਵੇ ਇਹਨੂੰ। ਜਿਹੜਾ ਲੈ ਕੇ ਜਾਵੇ ਰੱਬ ਉਹਦੇ ਵੀ ਨਸੀਬਾਂ ਦਾ ਕਰੇ। ਆਮੀਨ ਆਮੀਨ। ਅੱਛਾ ਇਹ ਆਪਣਾ ਰਮਸ਼ਾ ਦੇ ਵੀ ਘਰ ਰਹਿਮਸ਼ਾ ਕਿਹੜੇ ਪਾਸੇ? ਅੱਜ ਕਜਵਾਣੀ ਰੋਡ ਤੇ ਹਾਂ ਉਹਦੇ ਆਉਂਦੇ ਹੋਏ ਚੌਕ ਤੋਂ ਮੁਰੱਬਾ ਪਿਛਾਂ। ਅਈ ਪਿਛਾਂ ਹਾਂ ਪਿਛਾਂ ਜੱਟਾਂ ਦਾ ਡੇਰਾ। ਜੱਟਾਂ ਦਾ ਡੇਰਾ ਜਿੱਥੇ ਬੱਗਾ ਇੱਕ ਦਾਂਤ ਖੜਾਉਂਦਾ ਹੈ ਉਹ ਤਾਂ ਵੀ ਪਿਛਾਂ ਨਹੀਂ ਨਹੀਂ ਉਹੀ ਡੇਰਾ ਬੱਗੇ ਦਾਂਦ ਵਾਲਾ। ਪੜ ਗਿਆ ਹੈ। ਅਪੜ ਗਿਆ। ਉਹ ਮੇਰੇ ਤਾਏ ਦਾ ਸਾਵਾ ਟੱਗਾ। ਇਹ ਦਾਨ ਕਿਹਨੇ ਰੱਖਿਆ ਸੀ? ਉਹ ਮੇਰੇ ਤਾਏ ਦਾ ਸਾਵਾ ਟੱਗਾ ਨਹੀਂ, ਹਾਂ ਉਹਦੀ ਗੱਲ ਕਰਦਾ। ਅੱਛਾ ਸਰੋਇਆ ਸਾਹਿਬ ਇੱਧਰ ਗੱਲ ਸੁਣਿਓ। ਹਾਂਜੀ ਜਿਹੜੀ ਆਪਾਂ ਥੋੜਾ ਜਿਹਾ ਸਫ਼ਰ ਕੀਤਾ ਤੇ ਆਪਣੇ ਇਲਾਕੇ ਦੇ ਬੰਦੇ ਮਿਲੇ ਤੇ ਕਿੰਨੀ ਖੁਸ਼ੀ ਹੋਈ ਆ। ਹਾਂ ਜਿਹੜੇ ਪਰਦੇਸੀ ਹੁੰਦੇ ਆ ਹਾਂ ਜਦੋਂ ਉਹਨਾਂ ਨੂੰ ਕੋਈ ਆਪਣੇ ਮੁਲਕ ਦਾ ਆਪਣੇ ਇਲਾਕੇ ਦਾ ਬੰਦਾ ਟੱਕਰਦਾ ਹੋਣਾ ਕੀ ਬੀਤਦੀ ਹੋਣੀ? ਉਹ ਵੀ ਬੜੀ ਚੰਗਾ ਲੱਗਦਾ ਜੀ। ਉਹ ਇਹ ਕੀ ਸ਼ੈ ਜੀ? ਮੂੰਗੀ ਦੀ। ਇਹ ਮੂੰਗੀ ਦੀ ਤੂੜੀ ਆ। ਮੂੰਗੀ ਦੀ ਤੂੜੀ ਇਹ ਇਹਨਾਂ ਵਾਸਤੇ ਆ ਹੈ। ਇਹ ਸ਼ੌਂਕ ਨਾਲ ਖਾਂਦੇ? ਇਹ ਤਾਂ ਬੱਕਰੀਆਂ ਵੀ ਬੜੇ ਸ਼ੌਂਕ ਨਾਲ ਖਾਂਦੇ। ਅੱਛਾ ਬੱਕਰੀਆਂ ਦਾ ਤੇ ਊਂਠਾਂ ਦਾ ਖਾਜ ਇੱਕ ਹੀ ਆ? ਹਾਂਜੀ ਨਹੀਂ ਬੱਕਰੀ ਜਿਹੜੀ ਹੈ ਨਾ ਉਹ ਵਧੀ ਹੋਈ ਹੈ, ਉਹ ਅੱਖ ਤੋਂ ਵਧੀ ਹੈ। ਅੱਖ ਬੱਕਰੀ ਅੱਖ ਵਾਲੇ ਆ ਲੈ ਲਓ। ਊਂਠ ਅੱਕ ਨਹੀਂ ਖਾਂਦਾ, ਬੱਕਰੀ ਸੱਪ ਨਹੀਂ ਖਾਂਦੀ। ਹਾਂਜੀ ਇਦਾਂ ਹੀ ਸੀ ਮੈਂ ਕਹਿੰਦਾ। ਹਾਂ ਇਦਾਂ ਹੀ ਇਦਾਂ ਹੀ ਬੜੇ ਸੋਹਣੇ ਫੁੱਲ ਬੂਟੇ ਕੱਢੇ ਆ ਜੀ। ਆਓ ਤੁਹਾਨੂੰ ਹੋਰ ਵੀ ਜਾਨਵਰ ਦਿਖਾਣੇ ਆ ਭਾਰੇ ਤੋਂ ਭਾਰਾ। ਪਰ ਜਿਹੜਾ ਇਸ ਟਾਈਮ ਪਹਿਲੇ ਨੰਬਰ ਦਾ ਊਂਠ ਸੀ ਨਾ ਉਹ ਤੁਹਾਨੂੰ ਅਸੀਂ ਵਿਖਾਤਾ। ਇਹ ਸਾਡਾ ਪਹਿਲਾ ਨੰਬਰ ਬਣ ਗਿਆ।
ਆ ਜਾਓ ਜੀ। ਅੱਛਾ ਜਿੱਥੇ ਭਾਰੇ ਡੰਗਰ ਆ ਨਾ ਉੱਥੇ ਵਿੱਚ ਹੌਲੇ ਵੀ ਆ। ਹੁਣ ਆ ਦਿਖਾਓ ਜੀ ਇੱਧਰ। ਹੁਣ ਆਹ ਨਿੱਕਾ ਜਿਹਾ ਬੈਠਾ ਤੋਡਾ ਛੋਟਾ ਜਿਹਾ, ਇਹ ਵੀ ਕੋਈ ਮੇਰੇ ਵਰਗਾ ਲੈ ਲੂਗਾ ਕੋਈ। ਬੜੀ ਰੌਣਕਾਂ ਜਿਹੜੀ ਇਹ ਈਦ ਆ ਨਾ ਜੀ ਕੁਰਬਾਨੀ ਦੀ, ਇਹਦੀਆਂ ਇਹੀ ਰੌਣਕਾਂ। ਜਿਹੜੀ ਮਿੱਠੀ ਈਦ ਹੁੰਦੀ ਆ ਨਾ ਉਹਦੇ 'ਚ ਤਾਂ ਕਹਿੰਦੇ ਕੱਪੜੇ ਲੈ ਲਓ, ਜੁੱਤੀਆਂ ਲੈ ਲਓ ਹੈ। ਹਾਂ ਇਹਦੇ ਚ ਇੱਧਰ ਹੀ ਰਸ਼ ਆ ਸਾਰਾ। ਇਹਦੇ 'ਚ ਸਾਰੀ ਰੌਣਕਾਂ ਇਹਦੀਆਂ ਹੀ ਆ। ਮੈਂ ਜੱਟ ਹਾਂ ਜੀ। ਹਾਂਜੀ। ਕੀ ਨਾਮ ਮੇਰਾ ਅੰਜਮ। ਹਾਂ ਅੰਜਮ। ਕੀ ਨਾਮ ਮੇਰਾ? ਮੈਨੂੰ ਤਾਂ ਵਿਸਰ ਲੈ ਤਾਂ ਸੀ ਮੇਰਾ ਨਾਮ ਅੰਜਮ। ਅਜਮਾਨ ਨਹੀਂ ਆਉਣਾ ਯਾਰ ਇਹ ਤੇ ਅੰਜਮ ਸਰੋਇਆ ਅੱਛਾ ਆਖੀ। ਅੰਜਮ ਸਰੋਇਆ ਮੇਰੇ ਵਾਲੀ ਵਾਲ ਤੇ ਨਹੀਂ ਚੜਦਾ। ਆਖ ਤਾਂ ਸਹੀ। ਅੰਜਮ ਅਜਮਾਨ ਅੰਜਮ। ਪਹਿਲਾਂ ਮੀਂਹ ਪਿਆ ਜੀ ਨਾ ਗਰਮੀਆਂ ਦਾ, ਤੇ ਉਹ ਮੀਂਹ ਪੈਣ ਨਾਲ ਨਾ ਹੁਣ ਇਟਸੈਟ ਆਮ ਹੋ ਗਈ ਆ। ਇਟਸੈਟ ਜਿਹੜੀ ਆ ਨਾ ਊਂਠਾਂ ਦਾ ਬੜਾ ਖਾਜ ਆ। ਤੇ ਆ ਵੇਖੋ ਹੁਣ ਮੁੰਡਾ ਲਿਆਇਆ ਕਿਤੋਂ ਇਟਸੈਟ ਪੱਟ ਕੇ। ਹਾਂਜੀ ਅਸਲਾਮ ਵਾਲੇਕੁਮ ਜੀ। ਹੈਲੋ। ਹਾਂ ਮੇਰਾ ਪੁੱਤਰ, ਕੀ ਹਾਲ ਚਾਲ ਹੈ ਤੇਰਾ? ਠੀਕ ਹੈ। ਕਿਹੜੀ ਜਗ੍ਹਾ ਤੋਂ ਆਇਆ? ਅੱਡੇ ਬੁੱਟੀ ਪਾਰ। ਬੂਟੀ ਪਾਲ ਤੋਂ। ਹਾਂ ਊਂਠ ਲੈ ਕੇ ਆਇਆ ਵੇਚਣ ਵਾਸਤੇ? ਕਿੱਥੇ ਆ ਊਂਠ ਤੇਰੇ? ਕਿੱਥੇ? ਆ ਬੈਠਾ ਆ ਦੇਖੋ ਨਾ, ਇਟਸੈਟ ਲੈ ਕੇ ਆਇਆ ਇਟਸੈਟ। ਬਾਕੀ ਤੇਰੇ ਨਾਲ ਦੇ ਕਿੱਧਰ ਆ? ਉਹ ਬੈਠੇ। ਚਲੋ ਉਧਰ ਚਲੀ। ਸੋਹਣਾ ਊਂਠ ਆ ਜੀ। ਸਾਡੇ ਨਹੀਂ ਨਿਊਜ਼ ਤੇ ਰੱਬ ਦੀ ਜ਼ਾਤ ਤੁਹਾਨੂੰ ਰੋਜ਼ੀ ਦੇਵੇ। ਜਾਨਵਰ ਸੋਹਣਾ ਤੁਹਾਡਾ। ਆਜੋ ਭਾਈਜਾਨ ਭਾਈ। ਕੀ ਹਾਲ ਚਾਲ ਆ ਜੀ? ਅੱਲਾ ਦੀ ਰਹਿਮਤ। ਪਹਿਲਾਂ ਤਾਂ ਇੱਕ ਗੱਲ ਦੱਸੋ ਮੈਨੂੰ ਵੀ ਜਿਹੜਾ ਤੁਸੀਂ ਇਹ ਕਿੱਲੇ ਦੇ ਵਿੱਚ ਊਂਠ ਬੰਨ ਕੇ ਬੈਠੇ ਆਂ ਦੋ, ਹਾਂਜੀ ਇਹ ਕੋਈ ਸਰਕਾਰੀ ਆ ਜਾਂ ਆਪਣੀ ਮਰਜ਼ੀ ਨਾਲ ਆ? ਕਿਉਂ ਇੱਥੇ ਇੰਤਜ਼ਾਮ ਕੋਈ ਨਹੀਂ, ਨਾ ਤਾਂ ਊਂਠਾਂ ਦੇ ਪੀਣ ਨੂੰ ਪਾਣੀ ਆ। ਸਾਨੂੰ ਕੋਈ ਨਹੀਂ ਪਤਾ, ਅਸੀਂ ਤਾਂ ਬਾਹਰ ਕੇ ਬਾਹਰ ਇਹ ਜੀ ਅਸੀਂ ਵੇਲੀ ਜ਼ਮੀਨ ਵੇਖ ਕੇ ਅਸੀਂ ਤਾਂ ਆਪਣੇ ਅੱਛਾ ਅੱਛਾ, ਆਪਣੇ ਤਾਂ ਬਹਿ ਗਿਆ। ਮੈਂ ਕਿਹਾ ਜੇ ਤੁਹਾਨੂੰ ਜੇ ਇਹ ਸਰਕਾਰੀ ਆ ਤੇ ਫਿਰ ਸਹੂਲਤਾਂ ਕਿਉਂ ਨਹੀਂ ਦਿੱਤੀਆਂ? ਸਰ ਸਹੂਲਤ ਕੋਈ ਨਹੀਂ ਦਿੰਦੇ। ਬਾਕੀ ਇਹ ਬਈ ਦੂਸਰਾ ਇੱਥੇ ਉਹ ਪਰਚੀਆਂ ਵਾਲੇ ਆ ਜਾਂਦੇ ਨੇ ਜਦੋਂ ਉਠੂ ਵਿਕੇ ਸਾਡਾ, ਅੱਛਾ। ਉਹ ਇਤੋਂ ਆ ਕੇ 800 ਰੁਪਿਆ ਸਾਡੇ ਕੋਲ ਇੱਕ ਉਹ ਪਰਚੀ ਮਾਮੇ ਦਾ। ਲੱਗਦੇ ਆ। ਮਾਮਿਆਂ ਨੂੰ ਆ ਕਹਦਾ ਵੀ ਮਾਮਿਆਂ ਸਾਨੂੰ ਪਾਣੀ ਤਾਂ ਦਿਓ, ਰਾਤੀ ਲੈਟਾ ਦੇ ਤੇ ਲਾਓ। ਹਾਂ ਹੁਣ ਕੀ ਕਰੀਏ ਜੀ? ਜਿਹੜੇ ਆ ਨਾ ਊਂਠਾਂ ਦੇ ਗਾਹਕ, ਇਹ ਨਾ ਊਂਠ ਲੈਂਦੇ ਆ ਵੱਡੇ ਬੰਦੇ, ਹਾਂਜੀ ਤਕੜੇ ਬੰਦੇ, ਤਕੜੇ। ਮਿੱਲਾਂ ਦੇ ਮਾਲਕ ਜਾਂ ਵੱਡੇ ਅਫਸਰ। ਉਹ ਨਿਕਲਦੇ ਆ ਰਾਤ ਨੂੰ। ਐਵੇਂ ਹੈ। ਉਹਨਾਂ ਦਾ ਆ ਟਾਈਮ। ਰਾਤ ਨੂੰ ਲਾਈਟ ਹੋਵੇ ਤਾਂ ਹਾਲਾਂਕਿ ਰਾਤੀ 1 ਵਜੇ ਆ ਕੇ ਉਹਨਾਂ ਮੈਨੂੰ ਉਠਾਇਆ ਇੱਥੇ ਹਾਂ ਗੱਡੀ ਵਾਲੇ। ਉਹ ਕਹਿੰਦੇ ਨੇ ਯਾਰ ਤੁਹਾਡੀ ਲੈਟਰਿੰਗ ਕਾਇ ਨਹੀਂ, ਅਸੀਂ ਤਾਂ ਬੜਾ ਪੁੱਛ ਆ ਕੇ ਆਏ ਵੀ ਉੱਠ ਕਿੱਥੇ ਖੜੇ ਨੇ। ਹਾਂ ਹਾਲਾਂਕਿ ਲੈਟਰਿੰਗ ਹੋਵੇ ਨਾ ਤਾਂ ਉਹਨਾਂ ਨੂੰ ਪਤਾ ਹੁੰਦਾ ਕਿ ਫਲਾਂ ਜਗ੍ਹਾ ਤੇ ਊਂਠ ਖੜੇ ਨੇ। ਹਾਂ ਹਾਂ। ਅੱਛਾ ਊਂਠਾਂ ਦੇ ਵਿੱਚ ਜਿਹੜੇ ਰੰਗ ਆ ਇਹ ਇੱਕ ਹੀ ਹੁੰਦਾ ਕਿ ਨਹੀਂ ਨਹੀਂ ਮੁਖਤਲਿਫ ਹੁੰਦੇ ਆ। ਤੁਹਾਨੂੰ ਹੀ ਦਿਸਦੇ ਪਏ ਨੇ ਕੋਈ ਕਾਲਾ ਹੁੰਦਾ ਵਾ, ਕੋਈ ਗੰਦਮੀ ਹੁੰਦਾ ਵਾ, ਕੋਈ ਸਫੈਦ ਹੁੰਦਾ, ਕੋਈ ਲਾਲ ਆ ਹੁੰਦਾ। ਊਂਠ ਜਿਹੜਾ ਤੁਰਿਆ ਜਾਂਦਾ ਆਹੋ ਇਹ ਚਿੱਟਾ ਊਂਠ ਆ? ਇਹ ਇੱਕ ਚਿੱਟਾ ਤੇ ਕਾਲਾ ਰਲਿਆ ਹੋਇਆ ਜੀ, ਵਾਈਟ ਐਂਡ ਬਲੈਕ ਹੈ। ਤੇ ਆ ਆਪਣਾ ਊਂਠ? ਇਹ ਆਪਣਾ ਊਂਠ ਇਹ ਲਾਲ ਰੰਗ ਦਾ। ਅੱਛਾ ਇਹਦੀ ਉਮਰ ਕਿੰਨੀ ਹੈ ਜੀ? ਇਹ ਦੁੰਦਾ 5 ਸਾਲ ਦਾ। ਅੱਛਾ ਦੁੰਦਾ 5 ਸਾਲ ਦਾ। ਇਹ 5 ਸਾਲ ਚ ਦੁੰਦਾ ਹੁੰਦਾ? ਹਾਂਜੀ 5 ਸਾਲ। ਮਾਸ਼ਾਅੱਲਾ। ਅੱਛਾ ਜਾਨਵਰ ਤੁਹਾਡਾ ਸੋਹਣਾ, ਹਾਂਜੀ ਅੱਲਾ ਦੀ ਜ਼ਾਤ ਤੁਹਾਨੂੰ ਰੋਜ਼ੀ ਦੇਵੇ, ਹਾਂ। ਖੈਰੀ ਸਲਾਮਤੀ ਨੂੰ ਆਮੀਨ, ਮੁਕਾਵੇ। ਆਮੀਨ। ਤੇ ਇਹਦਾ ਵਜ਼ਨ ਕਿੰਨਾ ਹੋਣਾ? ਇਹਦਾ ਵਜ਼ਨ ਹੈ 15 ਮਣ ਗੋਸ਼ਤ। 15 ਮਣ ਹੋਣਾ? ਹਾਂਜੀ। ਮਾਸ਼ਾਅੱਲਾ। ਵੈਸੇ ਤਾਂ 20 ਮਣ ਹੈ, 22 ਮਣ ਹੈ ਵੈਸੇ ਤਾਂ। ਅੱਛਾ ਸਾਫੀ। 25 ਮਣ ਦਾ ਤੇ ਇਹਦੀ ਮੰਗ ਕੀ ਆ? ਇਹਦੀ ਮੰਗ 12 ਲੱਖ ਰੁਪਈਆ ਹੈ। 12 ਲੱਖ ਮੰਗ ਤੁਸੀਂ ਸਹੀ ਕੀਤੀ, ਬਹੁਤੀ ਨਹੀਂ ਕੀਤੀ। ਹਾਂਜੀ। ਬਿਲਕੁਲ ਠੀਕ ਹਾਂਜੀ। ਕੀਤੀ ਆ। ਹਾਂਜੀ ਸਿਰਫ ਗਾਹਕ ਦੀ ਦੇਰ ਆ। ਕੋਈ ਨਹੀਂ ਜੀ, ਅੱਲਾ ਵੇਚ ਦੇਊਗਾ, ਕੋਈ ਗਾ ਕੀ ਕਿਹੜੀ ਗੱਲ। ਅੱਛਾ ਇਹ ਤੁਸੀਂ ਆ ਡਿਜ਼ਾਈਨ ਡਿਜ਼ੂਨ ਜਿਹੜਾ ਇਹਨੂੰ ਕਰਕੇ ਆਏ ਆ ਸਾਰਾ ਆਪਣਾ? ਇਹ ਆਪ ਬਣਾਉਂਦੇ ਆ ਜੀ ਅਸੀਂ। ਅੱਛਾ ਤੁਸੀਂ ਕਿਹੜੀ ਜਗ੍ਹਾ ਤੋਂ ਆਏ? ਅੱਡਾ ਬੂਟੀ ਪਾਲਦੇ ਆ। ਅੱਛਾ ਬੂਟੀ ਪਾਲਦੇ ਆ। ਉਹ ਮੁੰਡਾ ਇਹਨੇ ਅੱਗੇ ਦੱਸਿਆ। ਮਿਰਦਾਦ ਮਾਫੀ। ਹਾਂ ਵਾਹ ਜੀ ਨਸਲਾਂ ਵੀ ਵੈਸੇ ਆ। ਊਂਠ ਸਿੰਧ ਦਾ ਵਾ, ਸਿੰਧ ਚੋਂ ਅਸੀਂ ਸਿੰਧ। ਵਪਾਰ ਕਰਦੇ ਆ ਜਾ ਕੇ। ਅੱਛਾ ਕੋਈ ਦੇਸੀ ਊਂਠ ਇੱਥੇ ਬੈਠਾ ਜਿਹੜਾ? ਬੈਠਾ ਹਾਂਜੀ, ਬੈਠਾ ਆਹ ਵੀ ਜੀ ਦੇਸੀ ਖੜਾ ਜੀ ਉਹ ਇਹ ਲਾਲ ਦੇਸੀ ਖੜਾ ਵਾ। ਨਾਲ ਦੇਸੀ ਵਾਹ ਬਈ ਵਾਹ ਲਾਲ। ਅੱਛਾ ਉਹ ਵੀ ਦੇਸੀ 12 ਊਂਠ ਜਿਹੜਾ ਆਪਣਾ ਬੈਠਾ ਉਹ ਵੀ ਦੇਸੀ ਆਪਣਾ। ਅੱਛਾ ਅੱਛਾ ਪੰਜਾਬ ਦਾ ਵਾ। ਅੱਛਾ ਇੱਕ ਮਿੰਟ ਜੀ ਨਾ ਜੀ, ਜਿਹਨੂੰ ਕੋਈ ਪਛਾਣ ਆ ਨਾ ਕੋਈ ਗੱਲ ਕਰਨੀ ਆਇਓ ਹੈ। ਤੂੰ ਆ ਯਾਰ ਨੂਰ, ਤੂੰ ਆਪ ਆ ਨੂਰ। ਅਸਾ ਕੋ ਨੇਤਾ ਨਾ ਯਾਰ। ਸਾਡੇ ਕੋਲ ਜਿਹੜੀ ਅਮਰਜੀਤ ਕੋਲ ਹੂੰ। ਭਾਈ ਯਾਰ ਪੁੱਛੋ ਸਾਡੇ ਕੋਲ ਜਿਹੜੀ ਆਪਣੇ ਪੰਜਾਬ ਦੀ ਨਸਲ ਦਾ ਦੇਸੀ। ਨਹੀਂ ਪੰਜਾਬ ਦੀ ਨਸਲ ਦਾ ਜੀ ਉਹ ਯਾਰ ਉਹ ਕੋਲ ਖਲੋ ਕੇ ਮੈਂ ਸੋਹਣਾ ਲੱਗਦਾ। ਖਲੋ ਕੇ ਆਇਆ ਤਾਂ ਮੈਂ। ਅੱਛਾ ਜੀ ਤੁਹਾਡਾ ਨਾਮ ਨੂਰ ਆ ਜੀ? ਹਾਂਜੀ ਨੂਰ ਅਹਿਮਦ।
ਨੂਰ ਸਾਹਿਬ ਇਹ ਊਂਠ ਦੇਸੀ ਆਪਣੇ ਪੰਜਾਬ ਦਾ? ਹਾਂਜੀ ਇਹ ਆਪਣੇ ਪੰਜਾਬ ਦਾ ਊਂਠ ਹੈ ਜੀ। ਅੱਛਾ, ਮੇਰੇ ਵਰਗਾ ਬੰਦਾ ਜਿਹੜਾ ਨਵਾਂ, ਹਾਂਜੀ ਉਹਨੂੰ ਕਿੱਦਾਂ ਪਤਾ ਲੱਗੂਗਾ ਵੀ ਆਹ ਊਂਠ ਸਿੰਧੀ ਆ ਪੰਜਾਬੀ ਆ ਵਲੈਤੀ ਆ, ਇਹ ਕਿੱਦਾਂ? ਨਹੀਂ ਜੀ, ਇਹ ਜਿਹੜਾ ਹੁੰਦਾ ਨਾ ਇਹਦੀਆਂ ਨਸਲਾਂ ਦਾ ਸਾਨੂੰ ਪਤਾ ਹੁੰਦਾ, ਤੁਹਾਨੂੰ ਇਹਦਾ ਕੀ ਪਤਾ ਲੱਗਣਾ। ਅੱਛਾ, ਜਿਵੇਂ ਜਿਹੜਾ ਜਾਨਵਰ ਕੋਈ ਵੀ ਰੱਖਦਾ, ਹੁਣ ਬੱਚੇ ਆ, ਹੁਣ ਬੱਚਿਆਂ ਦੀ ਨਸਲਾਂ ਦਾ ਸਾਨੂੰ ਨਹੀਂ ਪਤਾ ਲੱਗਦਾ। ਹਾਂ, ਹਾਲਾਂਕਿ ਉਹ ਵੀ ਜਾਨਵਰ ਆ, ਇਹ ਵੀ ਜਾਨਵਰ ਸਾਨੂੰ ਪਤਾ। ਉਹਦਾ ਤੁਹਾਨੂੰ ਪਤਾ ਹੋਣਾ। ਹਾਂ। ਇਹ ਜਿਹੜਾ ਹੁੰਦਾ ਨਾ ਦੇਸੀ ਊਂਠ, ਇਹਦੇ ਜਿਹੜੇ ਬੁੱਲ ਹੁੰਦੇ ਨਾ, ਇਹ ਲੰਬੇ ਹੁੰਦੇ ਆ। ਇਹਦਾ ਮੂੰਹ ਲੰਬਾ ਹੁੰਦਾ, ਬੁੱਲ ਲੰਬੇ ਹੋ ਜਾਂਦੇ ਆ ਥੱਲੇ, ਇਹ ਪਹਿਚਾਣ ਆ ਇਹਦੀ। ਤੇ ਜਿਹੜਾ ਸਿੰਧੀ ਊਂਠ ਹੁੰਦਾ, ਉਹਦੇ ਬੁੱਲ ਨਹੀਂ ਵੱਧਦੇ, ਉਹਦੇ ਬੁੱਲ ਨਾਲ ਹੀ ਰਹਿੰਦੇ ਆ, ਬੁੱਲ ਛੋਟੇ ਰਹਿੰਦੇ। ਬੁੱਲ ਛੋਟੇ ਰਹਿੰਦੇ ਆ। ਤੇ ਬੂਥੀ ਦਾ ਵੀ ਕੋਈ ਫਰਕ ਮੈਨੂੰ ਹਾਂਜੀ, ਬੂਥੀ ਦਾ ਆ ਵੇਖ ਲਓ, ਬੂਥੀ ਛੋਟੀ ਆ, ਉਹ ਵੇਖ ਲਓ। ਹੁਣ ਸਿੰਧੀ ਊਂਠ ਆ, ਉਹਦੀ ਬੂਥੀ ਵੇਖ ਲਓ, ਛੋਟੀ ਆ ਨਾ। ਬੂਥੀ ਛੋਟੀ ਆ। ਹਾਂਜੀ, ਇਹ ਦੇਸੀ ਆ, ਇਹਦੀ ਲੰਬੀ ਬੂਥੀ ਆ। ਇਹਦਾ ਬੂਥਾ ਲੰਬਾ। ਹਾਂਜੀ, ਇਹਦਾ ਬੂਥਾ ਲੰਬਾ। ਅੱਛਾ, ਕੰਨ ਤਾਂ ਸਗਵੇਂ ਹੀ ਕੰਨ ਇੱਕੋ ਜਿਹਾ, ਉਹਨਾਂ ਦੇ ਕੰਨ 'ਚ ਗੋਲ ਆ, ਇਹਦੇ ਨੁੱਕਰ ਆ। ਹਾਂ, ਮਹਿੰਗਾ ਕਿਹੜਾ ਊਂਠ ਆ? ਮਹਿੰਗਾ ਜਿਹੜਾ ਸ਼ੌਕ ਨਾਲ ਪਲਿਆ ਜਾਵੇ। ਅੱਛਾ, ਸੋਹਣਾ ਪਲਿਆ ਹੋਵੇ, ਜਿਹੜਾ ਸੋਹਣਾ ਪਲਿਆ ਹੋਵੇ ਉਹੀ ਉਹ ਮਹਿੰਗਾ ਹੁੰਦਾ। ਹਾਂਜੀ, ਉਹੀ ਮਹਿੰਗਾ। ਨੂਰ ਸਾਹਿਬ ਬੜੀ ਮਿਹਰਬਾਨੀ। ਆਹ ਊਂਠ ਵੀ ਤੁਹਾਡਾ ਬਹੁਤ ਸੋਹਣਾ। ਹਾਂਜੀ, ਮਾਸ਼ਾਅੱਲਾ, ਬਹੁਤ ਸੋਹਣਾ ਮਾਸ਼ਾਅੱਲਾ, ਰੱਤਾ ਲਾਲ। ਹਾਂਜੀ। ਅੱਛਾ ਜੀ, ਰੱਬ ਤੁਹਾਨੂੰ ਰੋਜ਼ ਹੀ ਦੇਵੇ। ਬਾਕੀ ਰਾਤ ਦਾ ਇੰਤਜ਼ਾਮ ਕਰੋ ਭਾਈ, ਲਾਈਟਾਂ ਦਾ। ਗਾਹਕ ਰਾਤ ਨੂੰ ਆਣਾ, ਤੁਸੀਂ ਰਾਤੀ ਇੱਥੇ ਹਨੇਰਾ ਹੁੰਦਾ। ਅੱਜ ਜਿਹੜਾ ਰੋਡ ਲੰਘ ਰਿਹਾ ਨਾ ਇੱਧਰ, ਇਹ ਸ਼ੇਰ ਸ਼ਾਹ ਸੂਰੀ ਦਾ ਬਣਾਇਆ ਹੈ ਜੀਟੀ ਰੋਡ। ਇਹ ਪੂਰੇ ਪਾਕਿਸਤਾਨ ਨੂੰ ਨਾ, ਲਾਹੌਰ ਤੋਂ ਕਰਾਚੀ ਨਹੀਂ ਯਾਰ, ਇਹ ਪਿਸ਼ੌਰ ਤੱਕ ਜਾਂਦਾ ਹੈ, ਪਿਸ਼ੌਰ ਤੱਕ ਜਾਂਦਾ, ਪੂਰੇ ਪਾਕਿਸਤਾਨ ਨੂੰ ਹੀ ਆਰ ਪਾਰ। ਹਾਂ, ਤੁਸੀਂ ਕਿਹੜੀ ਜਗ੍ਹਾ ਖੜੇ ਆ? ਅਸੀਂ ਜੀ ਇਸ ਟਾਈਮ ਖਲੋਤੇ ਹਾਂ ਮਿੰਟ ਗੁਮਰੀ ਸਾਹੀਵਾਲ ਦੇ ਨਾਲ ਜੀ, ਇੱਥੇ ਜਿੱਥੇ ਪਰਾਂ ਸਰਕਾਰੀ ਮੰਡੀ ਲੱਗੀ ਹੈ ਨਾ ਡੰਗਰਾਂ ਦੀ, ਵੱਛੀਆਂ ਬੱਕਰੀਆਂ, ਤੇ ਉਹਦੇ ਨਾਲ ਹੀ ਇੱਥੇ ਆਪਣਾ ਊਂਠਾਂ ਵਾਲਿਆਂ ਨੇ ਆਪਣੀ ਰੌਣਕ ਲਾਈ ਆ। ਜਿਹਨੇ ਊਂਠ ਲੈਣਾ ਹੋਵੇ ਉਹ ਜੀਟੀ ਰੋਡ ਦੇ ਉੱਤੇ ਆ ਜਾਵੇ, ਆ ਕੇ ਇੱਥੋਂ ਲੈ ਲਵੇ। ਵਨ ਪਵੰਨੇ ਊਂਠ ਹੈ। अस्सलाम वालेकुम जी, खरीदन आए कि बेचन आए जी? मैं कहा जी खरीदन आए हैं कि बेचन आए? अच्छा, देख रहे हैं। देखो देखो देखो, और जोड़ी देख जी कैसी, इधर और जोड़ी दिखा। हाँ, अच्छा इधर जी ਸੋਹਣੇ ਊਂਠ ਆ ਮਾਸ਼ਾਅੱਲਾ। ਕਿਤੇ ਕਿਤੇ ਵਿੱਚ ਨਾ ਫਰਕ ਮਾਲੂਮ ਵੀ ਹੁੰਦਾ, ਕਿਤੇ ਬੂਥੇ ਦਾ, ਕਿਤੇ ਕੰਨਾਂ ਦਾ ਫਰਕ ਵਿੱਚ ਹੈ। ਲਓ ਜੀ, ਇਹ ਮੰਡੀ ਸੀ ਊਂਠਾਂ ਦੀ, ਜਿਹੜੀ ਅੱਧੀ ਨਾਲ ਬਹੁਤੀ ਅਸੀਂ ਘੁੰਮ ਲਈ ਮਾਸ਼ਾਅੱਲਾ। ਵੱਡਾ ਉੱਠਾ, ਹਾਂ, ਇਹ ਵੀ ਇਸ ਟਾਈਮ ਮੰਡੀ ਦਾ ਨਾ ਭਾਰਾ ਉੱਠਾ ਮਾਸ਼ਾਅੱਲਾ। अस्सलाम वालेकुम जी। तेरा जानवर देखा, दिल किया तेरे नाल गल करन। हाँ जी, हाँ, माशाअल्लाह सोहना। ये जी देसी है कि दूआ है? ਇਹ ਸਿੰਧੀ ਹੈਗਾ। ये सिंधी है। ਹਾਂ, ते तुहाडा की नाम? ਮੇਰਾ ਨਾਮ ਅਬਾਸ ਹੈ। अब्बास साहब कित्थों आए तुसीं? 86 डी जी। अच्छा, 86 डी जी। ते इहदी उम्र किन्नी का है? ਉਹ ਚੌਗਾ ਹੈ। चौगा माशाअल्लाह। ਹਾਂਜੀ, ते इहदा वजन किन्ना कुना? ਇਹਦਾ 30 ਮਣ ਵਜ਼ਨ ਉਸ। माशाअल्लाह। ते इहदी मांग की कर रहे हैं तुसीं? ਇਹਦਾ 18 ਲੱਖ ਮੰਗਦੇ ਭਾਈ। हाँ बिल्कुल ठीक। रब दी जात तेनू रोजी देवे। सोहना जानवर पालिया तू है। इहदा नाम ही कोई रखिया? ਸ਼ੇਰੇ ਪੰਜਾਬ ਰੱਖਿਆ। शेरे पंजाब जी, शेरे पंजाब को खलोते हैं जी। बड़ी मेहरबानी। ਅਸਲ ਸਾਹਿਬ ਤੁਸੀਂ ਕਿੱਥੋਂ ਦੇ ਹੋ? ਅਸੀਂ ਰਹਿਮਤ ਸ਼ਾਹ। ਰਾਮੇਸ਼ ਸ਼ਾਹ, ਤੁਹਾਡੀ ਅਸਲ YouTube ਮੈਂ ਵੇਂਦਾ ਰਹਿਣਾ। ਹਾਂ, ਜਿਉਂਦਾ ਤੇ ਪੱਗ ਪੁੱਗ ਬੰਦੇ ਜੇ? ਹਾਂ, ਪੱਗ ਪੱਗ। ਹਾਂ, ਜਿਆਦੀ ਕੋਈ ਬੁੱਢੀਆਂ ਦੇ ਬਾਰੇ ਗੱਲਾਂ ਗੁੱਲਾਂ ਕਰਦੇ ਹੋ ਇਸ ਤਰ੍ਹਾਂ ਹੋ, ਸਿਰ ਤੇ ਪੱਗ ਬੰਨ ਕੇ ਵੀਡੀਓ ਬਣਾਉਂਦੇ ਹੋ? ਪੱਗ ਬੰਨ ਕੇ ਮੈਂ ਜਨਾਨੀਆਂ ਦੀਆਂ ਗੱਲਾਂ ਨਹੀਂ ਨਾ ਕਰਨੀ। ਹੁੱਕਾ ਸ਼ੁੱਕਾ ਵੀ ਰੱਖਿਆ? ਹੁੱਕਾ ਰੱਖਿਆ ਹੁੰਦਾ। ਹਾਂ, ਹੁੱਕਾ ਰੱਖਿਆ ਹੁੰਦਾ। ਇਧਰ ਬੀਬੀ ਉਹ ਦੱਸ। ਅੱਛਾ, ਮਿਹਰਬਾਨੀ, ਜਿਉਂਦੇ ਵਾਸਤੇ ਰਹੋ। ਵਾਹ ਜੀ ਵਾਹ। ਊਂਠ ਵੀ ਇੱਕ ਵਾਰੀ ਤਾਂ ਹੈਰਾਨ ਹੋਏ ਆ ਵੀ ਇਹ ਸਾਡੇ ਨਾਲ ਬਣ ਕੇ ਗਿਆ, ਵੀ ਸਾਨੂੰ ਰੜੇ ਮੈਦਾਨ 'ਚ ਲਿਆ ਕੇ ਇੱਥੇ ਖੜਾ ਕਰਤਾ। ਊਂਠ ਸੋਚੀ ਪਏ ਹੋਏ ਆ। ਇਹ ਜੀ ਤੁਹਾਨੂੰ ਰੰਗ ਬਰੰਗੇ ਨਸਲਾਂ ਵਾਲੇ ਦੇਸੀ ਸਿੰਧੀ ਊਂਠ ਤੁਹਾਨੂੰ ਵਿਖਾਤੇ, ਮੰਡੀ ਵੀ ਤੁਹਾਨੂੰ ਵਿਖਾਤੀ, ਤੇ ਹੁਣ ਤੁਹਾਨੂੰ ਅਸੀਂ ਵਿਖਾਣੀ ਆ ਗਾਵਾਂ ਦੀ ਤੇ ਬੱਕਰਿਆਂ ਦੀ ਮੰਡੀ।
ਉਹ ਜੇ ਸਾਡਾ ਅੱਜ ਟਾਈਮ ਲੱਗ ਗਿਆ ਤੁਹਾਨੂੰ ਅੱਜ ਦਿਖਾ ਦਾਂਗੇ, ਨਹੀਂ ਤੇ ਸਵੇਰੇ ਦਿਖਾ ਦਾਂਗੇ, ਕਿਉਂ 3 ਦਿਨ ਪਏ ਆ ਈਦ 'ਚ, ਹਲੇ 3 ਦਿਨ ਪਏ ਆ। ਆਹ ਊਂਠ ਵੀ ਸੱਜਿਆ ਹੋਇਆ ਵੀ ਦਿਖਾ ਦੇ। ਤੁਸੀਂ ਵੇਖਿਆ ਕੀਮਤਾਂ ਊਂਠਾਂ ਦੀਆਂ ਵੀ ਲੱਖਾਂ ਦੇ ਵਿੱਚ ਆ, ਵਜ਼ਨ ਊਂਠਾਂ ਦੇ ਦੇਖੋ ਮਣਾਂ ਦੇ ਵਿੱਚ ਆ। ਇਹ ਮਹਿੰਗਾ ਜਾਨਵਰ ਆ, ਇਹ ਵੱਡੇ ਬੰਦੇ ਸ਼ੌਕ ਵਾਲੇ ਕਰਦੇ, ਪੈਸੇ ਵਾਲੇ। ਮੁੰਡਾ ਜੀ ਊਂਠ ਦੇ ਉੱਤੇ ਚੜ ਕੇ ਨਾ ਕਹਿੰਦਾ ਮੈਂ ਊਂਠ ਦੀ ਸਵਾਰੀ ਕਰਨੀ ਹੈ, ਮੇਰੀ ਫਿਲਮ ਬਣਾਓ। ਹਾਂ ਓਏ ਕੌੜਾ, ਇਹ ਨਾ ਚਟੋਰੋ ਇਹਨੂੰ, ਉਹ ਡਰ ਗਿਆ ਕੌੜਾ ਊਂਠ। ਬੜੀ ਮਿਹਰਬਾਨੀ, ਬੜੀ ਮਿਹਰਬਾਨੀ, ਜਿਉਂਦੇ ਵਾਸਤੇ। ਆਹੋ ਆਹੋ ਪਛਾਣ ਲਿਆ ਬੰਦਿਆਂ ਨੇ, ਬੜਾ ਔਖਾ ਪਛਾਣਾ, ਟੇਵੇ ਟੂਵੇ ਲਾ ਕੇ। अस्सलाम वालेकुम। आ चाचा मेरा साफे वाला मेरे नाल दा की हाल चाल? ਮੈਂ ਤੇਰਾ ਬਹੁਤ ਵੱਡਾ ਫੈਨ ਆ, ਮੈਂ ਤੈਨੂੰ ਦੇਖ ਕੇ ਬੜਾ ਖੁਸ਼ ਹੋਇਆ। नहीं तुसी ਮੈਂ ਬਾਰੀਆ ਟਾਊਨ ਲਾਹੌਰ ਤੋਂ ਆਇਆ। अच्छा ਅਕਸਰ ਤੇਰੇ ਮੇਰੇ ਬੱਚੇ ਵੀ ਤੁਹਾਡੇ ਹੀ ਪ੍ਰੋਗਰਾਮ ਸੁਣਦੇ। जिंदे वास्ते रहो जी, ਔਰ ਕੀ ਹਾਲ? बड़ी मेहरबानी। ਬੜੇ ਅੱਛੇ ਪ੍ਰੋਗਰਾਮ, ਔਰ ਖਾਸ ਕਰਕੇ ਤੁਸੀਂ ਜ਼ਿਮੀਂਦਾਰਾਂ ਵਾਲਾ ਜਿਹੜਾ ਕੰਮ ਚੁੱਕਿਆ ਨਾ, हाँ जी ਅੱਲਾਹ ਰੱਬੁਲ ਇਜ਼ਤ ਤੁਹਾਨੂੰ ਜਜ਼ਾਏ ਖੈਰ ਦਾ ਫਰਮਾਏ। ਮੈਂ ਤੁਹਾਡੇ ਲਈ ਬੜੀ ਦੁਆ ਕਰਦਾ ਹੁੰਦਾ। ਮੈਂ ਕਹਿੰਦਾ ਯਾਰ ਕਿਤੇ ਇਹਦੇ ਨਾਲ ਮੇਰੀ ਮੁਲਾਕਾਤ ਹੋ ਜਾਏ ਨਾ। ਤੇ ਮੈਂ ਉੱਠ ਲੈਣ ਆਇਆ ਸੀਗਾ ਤੇ ਮੈਂ ਉੱਥੋਂ ਲਿਆ ਇੱਕ ਉੱਠ ਨਾ। उठ ले लिया? ਆਹੋ अच्छा ਤੇ ਉਹ ਨਾ ਤੇ ਉਹ ਤੁਹਾਨੂੰ ਦੇਖਿਆ ਤੇ ਏਡੀ ਖੁਸ਼ੀ ਹੋਈ ਆ ਜਿੱਦਾਂ ਈਦ ਹੀ ਅੱਜ ਆ। वाह वाह। उठ किन्ने दा लिया? ਉੱਠ ਮੈਂ ਲਿਆ ਵਾ 10 ਲੱਖ ਦਾ। अच्छा माशाल्लाह। खलोता के लद के ले गए? ਨਹੀਂ ਹਲੇ ਲਿਜਾਣਾ ਵਾ, ਉਹ ਫਾਈਨਲ ਮੇਰਾ ਹੋ ਗਿਆ ਵਾ ਉਹਨਾਂ ਨਾਲ। हाँ ਥੋੜਾ ਜਿਹਾ ਮੇਰਾ ਬੱਚਾ ਵਾ, ਮੇਰਾ ਘਰ ਆ ਬੈਰੀਆ ਟਾਊਨ, ਉੱਥੇ ਮੇਰੀ ਫੈਕਟਰੀ ਆ। अच्छा ਤੇ ਵੈਸੇ ਮੇਰਾ ਬਣਨੇ ਸਿਕਸਾਰ ਚੱਕ ਵੀ ਹੈ। अच्छा ਮੈਂ ਪ੍ਰੋਫੈਸਰ ਹਾਂ ਇੱਥੇ ਕਾਲਜ ਟੈਕਨੋਲੋਜੀ ਕਾਲਜ। अच्छा माशाल्लाह उस्ताद लोग ਇਧਰ ਨੂੰ ਹੋਈ ਯਾਰ, ਇਧਰ ਨੂੰ ਹੋਈ ਸਾਡੀਆਂ, ਇਹ ਮੈਨੂੰ ਪਤਾ ਟੀਵੀ ਤੇ ਵੀ ਆਉਣੀਆਂ। हाँ ਤੇ ਅੱਛਾ ਤੇ ਉਹ ਨਾ ਉਹ ਮੇਰੇ ਬੱਚੇ ਨੇ ਬੈਰੀਆ ਟਾਊਨ ਲਾਹੌਰ। अच्छा ਅਸੀਂ माशाल्लाह। ਕੁਰਬਾਨੀ ਕਰਦੇ ਹਾਂ ਉੱਥੇ ਵੀ, ਕੁਛ ਇੱਥੇ ਵੀ। अच्छा अच्छा ਤੇ ਉਹ ਕੁਛ ਕਟੇਲੇ ਨੇ 3-4, हाँ ਉਹ ਕੁਛ ਇੱਥੇ। ਇੱਕ ਮੇਰਾ ਛੋਟਾ ਭਾਈ ਆ, ਉਹ ਇੱਥੇ ਟੈਕਨੋਲੋਜੀ ਕਾਲਜ ਹੀ ਆ, ਉਹ ਛੋਟਾ ਮੁਲਾਜ਼ਮ ਨੇ। माशाल्लाह। ਤੇ ਉਹ ਨਾ ਉਹਨੂੰ ਕਿਹਾ ਤੂੰ ਇੱਥੇ ਕਰ ਲਈ, ਬਾਕੀ ਉੱਥੇ ਕਰ ਲਈ। चलो अल्लाह ताला कबूल करे। ਤੁਸੀਂ ਲਿਆ ਜਾਨਵਰ ਕੋਈ ਕਿ नहीं ਅਸੀਂ ਇਹ ਤਾਂ ਫਿਲਮ ਬਣਾਉਣਾ ਹੈ, ਅਸੀਂ ਤਾਂ ਕਰਾਂਗੇ ਕੋ ਬੱਚਾ ਕੱਟਾ ਅੱਛਾ ਤੇ ਊਠ ਨਹੀਂ ਅਸੀਂ ਕਰਦੇ। ਊਠ ਫਿਰ ਤੁਹਾਨੂੰ ਪਤਾ ਹੈ ਤਾਂ ਦੱਸ ਰਹੇ 18 ਲੱਖ ਰੁਪਈਆ ਇਹ ਤੇ। ਹਾਂ ਹਾਂ ਮਹਿੰਗਾ ਕੰਮ ਆ। ਉਹ ਨਾ ਉੱਠ ਮਾਸ਼ਾਅੱਲਾ ਚੰਗਾ ਸੀਗਾ। ਆ ਨਹੀਂ ਉੱਠ ਖੜਾ ਜਿਹੜਾ ਇਹਦੇ ਨਾਲ ਥੋੜਾ ਜਿਹਾ ਹੋਲਾ। ਹਾਂ ਉਹ ਰਮਜ਼ਾਨ ਕੋ ਖੜਾ ਜਿਹੜਾ, ਉਹ ਵੱਡਾ ਉੱਠ ਨਹੀਂ ਖੜਾ ਰਮਜ਼ਾਨ ਕੋਲ। ਹਾਂ ਪਰ ਤੈਨੂੰ ਕਹਿਣਾ ਉਹ ਰਮਜ਼ਾਨ ਨਹੀਂ, ਉਹ ਪਰਲੇ ਬੰਨੇ ਉਹ ਜਿਹੜੀ ਕੁੱਲੀ ਲਾਈ ਜਿਹਨੇ। ਬੱਗਾ ਜੋੜ ਪਾਦਾ ਸੁੱਕਾ ਹਾਂ ਹਾਂ ਉਹ ਚੰਗਾ ਊਠ ਆ। ਉਹ ਅਸੀਂ ਵਿਖਾ ਕੇ ਆਏ ਉਹ ਹਾਂ। 14 ਲੱਖ ਰੁਪਇਆ ਮੰਗਦਾ ਸੀਗਾ। ਹਾਂ ਹਾਂ 15 ਤੇ ਸ਼ੁਰੂ ਹੋਇਆ, ਹੌਲੀ ਹੌਲੀ ਫਿਰ ਉਹ 10 ਲੱਖ ਤੇ ਫਾਈਨਲ ਹੋਇਆ। ਮੈਂ 9.5 ਲੱਖ ਤੇ ਲਿਆ ਰਿਹਾ, ਹੁਣ ਕਹਿੰਦਾ ਯਾਰ 10 ਲੱਖ ਦਾ ਲੈ ਜਾ। ਚਲੋ ਮਾਸ਼ਾਅੱਲਾ। ਚਲੋ ਜੀ ਅੱਲਾ ਨਸੀਬਾਂ ਦਾ ਕਰੇ। ਬੜੀ ਮਿਹਰਬਾਨੀ, ਜਿਉਂਦੇ ਵਾਸਤੇ ਰਹੋ, ਬੜੀ ਮਿਹਰਬਾਨੀ। अस्सलाम वालेकुम जी। ਵਾਲੇਕੁਮ ਕੀ ਨਾਮ ਹੈ ਜੀ ਤੁਹਾਡਾ? ਮੈਂ ਗੁਲਾਮ ਫਰੀਦ ਗੁਲਾਮ ਫਰੀਦ ਸਾਹਿਬ ਕਿੱਥੋਂ ਆਏ ਤੁਸੀਂ? ਮੌਜੂਦ ਬੋਲਨੀ ਚ ਸਹੀ ਬਾਤ। ਭਵੰਨੀ ਵਾਲਾ ਟਿੱਬਾ ਜਿੱਥੇ। ਹਾਂਜੀ ਬਾਦਰ ਸ਼ਾਹ ਬਾਦਰ ਦਰਿਆ ਦੇ ਮੁੱਢ ਤੇ ਹੀ ਆ। ਹਾਂਜੀ ਹਾਂਜੀ। ਜਿਉਂਦੇ ਵਾਸਤੇ। ਕਿੰਨੇ ਜਾਨਵਰ ਲੈ ਕੇ ਆਏ? 4 ਲਾਇਆ। ਕਿਹੜੇ ਕਿਹੜੇ ਹੈ ਜੀ? ਇੱਕ ਹੈ ਅੱਛਾ। ਤੇ ਇੱਕ ਆ ਮਗਰ। ਇੱਕ ਆ ਖਲੋਤਾ ਤੇ ਇੱਕ ਆ ਮਗਰ ਖਲੋਤਾ। ਤੇ ਕੋਈ ਵਿਕਿਆ ਵੀ ਹੈ? ਕੋਈ ਨਹੀਂ ਵਿਕਿਆ ਜੀ। ਅੱਛਾ ਤੇ ਇਹ ਕੀ ਮੁੱਲ ਹੈ ਸੂਟ ਦਾ? ਇਸ ਦਾ ਜੀ 8 ਲੱਖ ਹੈ, ਹਾਂ ਉਹਦਾ 4.5 ਲੱਖ ਹੈ। ਅੱਛਾ 4.5 ਵਾਲਾ ਦਿਖਾਓ। ਹਾਂ ਅੱਛਾ ਉਹਦਾ 12 ਲੱਖ ਰੁਪਏ। ਉਹ 12 ਵਾਲਾ ਦਿਖਾਓ। ਅੱਛਾ ਅੱਲਾ ਤੁਹਾਨੂੰ ਰੋਜ਼ੀ ਦੇਵੇ, ਹਾਂਜੀ ਤੁਹਾਨੂੰ ਬਰਕਤ ਦੇਵੇ। ਤੇ ਇਹ ਹੁਣ 3 ਦਿਨ ਤੁਸੀਂ ਇੱਥੇ ਹੀ ਰਹਿਣਾ ਇੱਥੇ ਜਦੋਂ ਤੱਕ ਵਿਕਦੇ ਨਹੀਂ? ਹਾਂਜੀ। ਹਾਂ। ਸਾਈ ਵਾਰ ਬਾਹਰ ਮੰਗੀ ਹੈ, ਹਾਂ ਡਿਮਾਂਡ ਇਹਨਾਂ ਦੇ ਕਰ ਰਹੇ, ਇਹਨਾਂ ਸਾਡਾ ਵਕਤ ਨਹੀਂ ਪੂਰਾ। 4 ਤੇ ਕੀ ਹੋਊਗਾ, 4 ਤੇ ਹੋਰ ਰਹਿਣਾ ਇੱਥੇ ਸੀ। ਇਹ ਤੁਹਾਡੇ ਬੱਚੇ ਘਰ ਦੇ ਆ ਇਹ? ਨਹੀਂ ਜੀ ਆਹ ਘਰ ਉਹਦਾ ਉੱਠਾ ਤੇ ਮੁੱਲ ਹੈ। ਅੱਛਾ ਅੱਛਾ ਡਾਚੀਆਂ ਕਿੰਨੀਆਂ ਕਿ ਤੁਹਾਡੇ? ਇੱਕੋ ਡਾਚੀ ਹੈ। ਆ ਡਾਚੀ ਵੀ ਆਈ ਹੋਈ ਹੈ? ਹਾਂ ਡਾਚੀ ਇਹ ਵਿਕਣ ਵਾਸਤੇ ਆਈ? ਵਿਕਣ ਵਾਸਤੇ ਹੈ। ਇਹ ਕਿਉਂ ਵੇਚ ਰਹੇ ਆ? ਯਾਰ ਅੰਡਰ ਹੈ ਨਾ। ਅੰਦਰ ਹੈ ਨਾ। ਅੱਛਾ ਫੰਡਰ। ਠੀਕ ਆ। ਜਿਹੜਾ ਬੱਚਾ ਲੈਣਾ ਹੋਵੇ ਤੋਡਾ ਤੋਡੀ ਕੋਈ, ਉਹ ਹਾਂਜੀ। ਕਿੱਥੋਂ ਲੱਭਦਾ? ਇੱਥੇ ਹੀ ਖੜਾ ਹੈ।
ਇੱਥੇ ਕਿੱਥੇ? ਇੱਥੇ ਖੜਨ ਤੁਹਾਡੇ ਆ ਵੇਖੋ ਪਰਮਾਨ ਨਾਲ ਬੈਠਾ ਉੱਥੇ ਤੁਹਾਡਾ ਇੱਥੇ ਖੜਾ ਨਾਲ ਵੀ ਉਹ ਹਜੇ ਕੁਰਬਾਨੀ ਨਹੀਂ ਲੱਗਦੇ? ਨਹੀਂ ਖੀਰੇ ਬੱਚੇ ਖੀਰੇ ਬੱਚੇ। ਅੱਛਾ ਉਹਨਾਂ ਦਾ ਮੈਂ ਮੁੱਲ ਪੁੱਛਣਾ। ਚਲ ਉਹ ਕਿੰਨੇ ਕਿੰਨਾ ਹੋਊਗਾ? ਉਹ ਜੀ 2 ਤੋਂ ਘੱਟ ਨਹੀਂ ਲੱਗਣਾ। ਅੱਛਾ ਤੁਹਾਡੀ ਕਿ ਤੁਹਾਡਾ? ਤੁਹਾਡੀ ਹੋ ਗਈ ਜਾਂ ਤੁਹਾਡਾ ਹੋ ਗਿਆ? ਅੱਛਾ 2 ਤੋਂ ਘੱਟ ਨਹੀਂ। ਹਾਂਜੀ ਵਾਹ ਚਲੋ ਮਾਸ਼ਾਅੱਲਾ ਬੜੀ ਮਿਹਰਬਾਨੀ ਜੀ। ਉਹ ਬੱਚਾ ਦਿਖਾਈਏ ਜੀ ਕਿਹੜਾ 2 ਲੱਖ ਦਾ ਕਹਿੰਦੇ। ਨਿੱਕਾ ਜਿਹੜਾ ਨਾ ਅਸੀਂ ਵੀ ਲੱਭਦੇ ਫਿਰਦੇ ਆ ਪਰ ਸਾਨੂੰ ਤਾਂ ਕਿਸੇ ਨੇ ਦੱਸਿਆ ਸੀ ਵੀ ਕੋਈ 50,000 ਦਾ ਲੱਭ ਜੂਗਾ। ਇਹ ਕਹਿੰਦੇ ਜੀ 2 ਲੱਖ ਤੋਂ ਘੱਟ ਨਹੀਂ ਲੱਭਣਾ। ਬੜਾ ਮਹਿੰਗਾ ਕੰਮ। ਕਿੱਲੇ ਤੋਂ ਸ਼ਾਇਦ ਲੱਭ ਜਾਵੇ। ਆਹ ਕੋ ਫਿਰਿਆ ਤੁਰਿਆ ਸ਼ਾਇਦ। ਮੰਡੀ ਤਾਂ ਫਿਰ ਗ੍ਰੇਟ। ਆ ਬੱਚਾ ਕਿਹੜਾ ਦਾ? ਆ ਬੱਚਾ ਆ ਬੱਚਾ ਬੈਠਾ। ਹਾਂ ਇਹ ਤੁਹਾਡੀ ਆ ਕਿ ਤੁਹਾਡਾ ਜੀ? ਇਹ ਤੁਹਾਡੀ ਕਿ ਤੁਹਾਡਾ? ਤੁਹਾਡਾ। ਤੇ ਇਹ ਕਿੰਨੇ ਕੁ ਦਾ ਜੀ? ਇਹ ਆਪਾਂ ਵੇਚਣਾ ਉਂਝ ਉਹਦੀ ਉਮਰ ਕਿੰਨੀ ਹੈ? ਉਮਰ ਸਾਲ ਦਾ ਹੋ ਗਿਆ। ਸਾਲ ਦਾ ਹੋ ਗਿਆ ਮਾਸ਼ਾਅੱਲਾ। ਇਹਨੂੰ ਜੇ ਖੜਾ ਕਰੀਏ ਉਹ ਕਿਤੇ ਸਾਨੂੰ ਕੁਝ ਕਹੇ ਹੀ ਨਾ, ਅੱਗੇ ਬੋਲਿਆ ਸਾਨੂੰ ਵੇਖ ਕੇ ਨਾ। ਇਹ ਡਾਚੀ ਇਹਦਾ ਪੁੱਤਰ ਆ? ਨਹੀਂ ਆਪਾਂ ਜੀ। ਅੱਛਾ ਇਹਦਾ ਪੁੱਤਰ ਆ। ਉਹ ਕਹਿੰਦਾ ਮੈਂ ਵੇਚਣਾ ਨਹੀਂ। ਹਾਂ ਇੱਥੇ ਨੂੰ ਬੰਦ ਕਰ ਲਾ ਹੈ। ਤੇ ਇਹ ਜੀ ਅਸੀਂ ਤੁਹਾਨੂੰ ਵਿਖਾਈ ਊਂਠਾਂ ਦੀ ਮੰਡੀ। ਤੂੰ ਇਸ ਪਾਸੇ ਆ ਨਾ, ਪੁੱਠੇ ਪਾਸੇ ਖਲੋ ਗਿਆ, ਸੂਰਜ ਇਸ ਪਾਸੇ। ਅਸੀਂ ਅੱਜ ਤੁਹਾਨੂੰ ਵਿਖਾਈ ਊਂਠਾਂ ਦੀ ਮੰਡੀ, ਮਿੰਟ ਗੁਮਰੀ ਸ਼ਹਿਰ ਰੋਡ, ਭਾਵਨ ਨਗਰ, ਭਾਵਲਪੁਰ। ਇਹ ਕਿਹੜਾ ਕਿਹੜਾ ਰੋਡ ਹੈ? ਜੀਟੀ ਰੋਡ। ਇੱਕ ਵਾਰੀ ਦਿਖਾ ਤਾਂ ਸਹੀ ਜੀਟੀ ਰੋਡ ਦੀ ਰੌਣਕ ਤਾਂ ਦਿਖਾ। ਤੂੰ ਤਾਂ ਦਿਖਾਉਂਦਾ ਹੀ ਨਹੀਂ, ਤੂੰ ਸਾਡਾ ਬੂਥਾ ਹੀ ਦਿਖਾਈ ਜਾਂਦਾ। ਤੈਨੂੰ ਕਿਹਾ ਵੀ ਊਂਠ ਦਿਖਾ ਦਿਆ ਕਰ, ਕੋਈ ਸੱਜੇ ਖੱਬੇ ਵੀ ਘੁਮਾ ਦਿਆ ਕਰ। ਦੇਖ ਕਿਵੇਂ ਰੌਣਕ ਲੱਗੀ। ਵੱਡਾ ਰੋਡ ਹੈ। ਹੈਂ? ਦਿਖਾ ਉਹ ਉੱਥੇ ਕਾ ਕੇ ਉਹ ਖੱਜੀਆਂ ਦਿਖਾ ਜਿਹੜੀਆਂ ਲੱਗੀਆਂ ਕਿਹੜੇ ਵਕਤਾਂ ਦੀ। ਉਹ ਨਹੀਂ ਪੂਰੀ ਲੈਣ ਦਿਖਾਣੀ ਹੈ। ਇੱਥੋਂ ਕਿਵੇਂ ਦਿਖਾ ਦੇਗਾ? ਮੰਨਦਾ ਕਿਹੜਾ ਹੈਗਾ। ਅੱਛਾ ਜੀ ਅਸੀਂ ਤੁਹਾਨੂੰ ਅੱਜ ਦਿਖਾਈ ਹੈ ਮੰਡੀ। ਕੋਈ ਗੱਲ ਕਰਨੀ ਆ ਜਾਓ। ਅੱਛਾ ਇਹਨਾਂ ਨੂੰ ਦਿਖਾ ਦੇ ਵਿੱਚ ਇੱਕ ਵਾਰੀ। ਮਗਰ ਉਧਰ ਜਾਣ ਨੂੰ ਫਿਰ ਤੁਸੀਂ ਸਾਡੇ ਕੋਲ ਆ ਗਏ ਜੇ ਤਾਂ ਤੁਹਾਨੂੰ ਵੇਖ ਕੇ ਅਸੀਂ। ਅੱਛਾ ਚਲੋ ਠੀਕ ਹੈ। ਇਹ ਸਾਡੇ ਭਰਾ ਜੀ ਸਾਨੂੰ ਮਿਲਣ ਵਾਸਤੇ ਆਏ। ਆਜੋ ਸਲਾਮ ਲਾ ਲਓ ਫਿਰ ਅਸੀਂ ਬਟਨ ਦੱਬਣ ਲੱਗੇ। ਠੀਕ ਹੋ? ਕੀ ਹਾਲ ਚਾਲ ਹੈ ਜੀ? ਅਸੀਂ ਤਾਂ ਤੁਹਾਡਾ ਨਾ ਔਰ ਰਾਮੇਸ਼ਾਲ ਡੇਰਾ ਲੱਭਦੇ ਫਿਰਦੇ ਸੀਗੇ ਵੀ ਉੱਥੇ ਜਾ ਕੇ ਤੁਹਾਡੇ ਨਾਲ ਮਿਲਾਂਗੇ। ਬੜੀ ਤੇ ਹੁਣ ਅਸੀਂ ਨਜ਼ਰ ਪਈ ਹੈ ਤੁਸੀਂ ਇੱਥੇ ਸੀਗੇ, ਦੱਸਿਆ ਕਿ ਚਲੋ ਮਿਲ ਲੈਂਦੇ ਤੁਹਾਨੂੰ। ਬੜੀ ਮੇਰਾ ਆਪਾਂ ਮਿਲਦੇ ਆ। ਮੈਂ ਗੱਲ ਕਰ ਲਵਾਂ। ਲਓ ਜੀ ਆਹ ਮੰਡੀ ਸੀ ਊਂਠਾਂ ਦੀ ਜਿਹੜੀ ਤੁਹਾਡੇ ਤੱਕ ਅਸੀਂ ਪਹੁੰਚਾਤੀ। ਜੋ ਤੁਹਾਨੂੰ ਦਿਖਾਇਆ, ਵਜ਼ਨ ਦਿਖਾਏ, ਊਂਠਾਂ ਦੇ ਕੱਦ ਕਾਠ ਦਿਖਾਏ, ਊਂਠਾਂ ਦੀ ਉਮਰਾਂ ਦੱਸੀਆਂ, ਊਂਠਾਂ ਦੇ ਮੁੱਲ ਦੱਸੇ। ਹੋਰ ਦੱਸੋ ਕੀ ਕਰੀਏ? ਖੁਰਾਕ ਦੱਸੀ, ਉਹਨਾਂ ਦੇ ਡਿਜ਼ਾਈਨ ਦੱਸੇ। ਹਾਂ ਡਿਜ਼ਾਈਨ ਦੱਸੇ, ਖੁਰਾਕ ਦੱਸੇ, ਜੋ ਵੀ ਹੈ ਸੀ ਤੁਹਾਨੂੰ ਦਿਖਾਤਾ। ਨਸਲ ਦੱਸੀ, ਨਸਲਾਂ ਵੀ ਦੱਸੀਆਂ, ਨਸਲਾਂ ਦੀ ਵੰਡ ਵੀ ਕੀਤੀ। ਹਾਂ ਮਿਹਰਬਾਨੀ ਜੀ। ਇੱਥੇ ਬਟਨ ਦੱਬੋ ਫਿਰ ਅਗਲੀ ਵੀਡੀਓ ਅਗਲੀ ਮੰਡੀ 'ਚ ਕਿਸੇ ਜਾ ਕੇ ਤੁਹਾਨੂੰ ਦਿਖਾਉਣ। 2-3 ਦਿਨ ਤੁਹਾਨੂੰ ਅਸੀਂ ਮੰਡੀਆਂ ਦਿਖਾਣੀਆਂ। ਇਹ ਔਖੇ ਸੌਖੇ ਤੁਸੀਂ ਦੇਖਣੀਆਂ। ਹਾਂ ਮਿਹਰਬਾਨੀ।